ਨੂੰ ਸਾਡੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਰੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਰੀਵਾਲ ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੇ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਰਸ਼ੀਆ ਤੋਂ ਬੜੀ ਮਾੜੀ ਖਬਰ ਆ ਰਹੀ ਹੈ ਵੀ ਇੱਕ ਸਕੂਲ ਦੇ ਵਿੱਚ ਇੱਕ ਬੰਦੇ ਨੇ ਜੋ ਸਵਸਤਿਕਾ ਪਹਿਨਿਆ ਹੋਇਆ ਸੀ ਤੇ ਅਟੈਕ ਕਰ ਦਿੱਤਾ, ਜਿਹਦੇ ਨਾਲ 15 ਲੋਕਾਂ ਦੀ ਮੌਤ ਹੋ ਗਈ। 11 ਬੱਚੇ ਇਮੀਡੀਏਟਲੀ ਜਿਹੜੇ ਆ ਉਹ ਮੌਤ ਦੇ ਘਾਟ ਉਤਾਰ ਦਿੱਤੇ ਗਏ ਹੈਗੇ ਆ। ਕਹਿੰਦੇ ਨਾਜ਼ੀ ਸਿੰਬਲ ਸਵਸਤਿਕਾ ਇਸਨੇ ਵਰਤਿਆ ਸੀ, ਇਸਨੇ ਗਲ ਦੇ ਵਿੱਚ ਪਾਇਆ ਸੀ। ਰਸ਼ੀਅਨ ਸਿਟੀ ਆਫ ਇਜ਼ੇਵਿਕਸ ਕਰਕੇ ਇਹ ਰਸ਼ੀਅਨ ਅਥਾਰਟੀਜ਼ ਨੇ ਦੱਸਿਆ। 15 ਜਾਣਿਆਂ ਦੀ ਮੌਤ ਹੋ ਚੁੱਕੀ ਆ। 24 ਜਾਣੇ ਟੋਟਲ ਜਿਹੜੇ ਆ ਫੱਟੜ ਹੋਏ ਆ, ਜਿਹਦੇ ਵਿੱਚੋਂ 22 ਬੱਚੇ ਹੈਗੇ ਆ ਤੇ 11 ਬੱਚਿਆਂ ਦੀ ਮੌਤ ਹੋਈ ਹੈਗੀ ਆ। ਟੀ-ਸ਼ਰਟ ਪਾਈ ਹੋ ਸੀ ਉਸਨੇ ਨਾਜ਼ੀ ਇਨਸਿਗਨੀਆ ਦੀ ਤੇ ਹੈਲਮਟ ਪਾਇਆ ਹੋਇਆ ਸੀ ਤੇ ਸੁਸਾਈਡ ਦੇ ਨਾਲ ਬਾਅਦ ਦੇ ਵਿੱਚ ਮਾਰਿਆ ਗਿਆ। ਰਸ਼ੀਅਨ ਆਫੀਸ਼ੀਅਲਸ ਇਹ ਕਹਿ ਰਹੇ ਆ ਆਰਟੀਮ ਕਾਜ਼ਸਤੇਵ ਇਹ ਲੋਕਲ ਰੈਜ਼ੀਡੈਂਟ ਸੀ, 1988 ਚ ਜੰਮਿਆ ਸੀ ਤੇ ਸੇਮ ਸਕੂਲ ਨੂੰ ਉਸਨੇ ਅਟੈਂਡ ਕੀਤਾ ਸੀ। ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਵੀ ਆਪਣੀ ਕੰਡੋਲੈਂਸਿਸ ਵਿਕਟਮਸ ਦੇ ਲਈ ਭੇਜੀਆਂ ਹੈਗੀਆਂ ਤੇ ਇਹ ਜੋ ਘਟਨਾ ਵਾਪਰੀ ਹੈਗੀ ਆ ਰਸ਼ੀਅਨ ਰੀਜਨ ਓਡਮੋਟੀਆ ਉਸ ਏਰੀਏ ਦੇ ਵਿੱਚ ਵਾਪਰੀ ਆ। ਜੀ ਬਿਲਕੁਲ। ਬਾਅਦ ਦੇ ਵਿੱਚ ਕਹਿੰਦੇ ਵੀ ਉਸ ਸਕੂਲ ਨੂੰ ਵੀ ਖਾਲੀ ਜਿਹੜਾ ਉਹ ਓਬਵੀਅਸਲੀ ਜਿਹੜਾ ਉਹ ਕਰਵਾਇਆ ਗਿਆ, ਵੈਕੂਏਸ਼ਨ ਜਿਹੜੀਆਂ ਉੱਥੋਂ ਹੋਈਆਂ। ਰੂਸੀ ਰਾਸ਼ਟਰਪਤੀ ਪੁਤਿਨ ਨੇ ਜਿਹੜੇ ਪੀੜਤਾਂ ਨੂੰ ਆਪਣੀ ਕੰਡੋਲੈਂਸਿਸ ਜਿਹੜੀਆਂ ਉਹ ਘੱਲੀਆਂ, ਉਹਨਾਂ ਨੇ ਸਟੇਟਮੈਂਟ ਵੀ ਜਿਹੜੀ ਉਹ ਰਿਲੀਜ਼ ਕੀਤੀ ਹੈਗੀ ਆ। ਮਈ ਮਹੀਨੇ ਦੀ 2021 ਦੇ ਵਿੱਚ 2 ਵਰੇ ਪਹਿਲਾਂ ਵੀ ਕਹਿੰਦੇ ਵੀ ਇਹ ਤੀਸਰੀ ਸਕੂਲ ਸ਼ੂਟਿੰਗ ਹੈਗੀ ਆ ਰਸ਼ੀਆ ਦੇ ਵਿੱਚ ਜਾਂ ਉਸ ਟੈਰੀਟਰੀ ਦੇ ਵਿੱਚ ਜਿੱਥੇ ਰੂਸ ਦਾ ਕੰਟਰੋਲ ਹੈਗਾ ਆ। ਸੋ 2021 ਦੇ ਵਿੱਚ 7 ਬੱਚੇ ਕਜ਼ਾਨ ਕਰਕੇ ਜਿਹੜਾ ਸਕੂਲ, ਕਜ਼ਾਨ ਦੇ ਸਕੂਲ ਦੇ ਵਿੱਚ ਉੱਥੇ ਮਾਰੇ ਗਏ ਸੀਗੇ। ਰਸ਼ੀਆ ਦੇ ਤਤਰਸਤਾਨ ਰਿਪਬਲਿਕ ਦੀ ਕੈਪੀਟਲ ਜਿਹੜਾ ਇਲਾਕਾ ਆ ਉੱਥੇ ਘਟਨਾ ਵਾਪਰੀ ਸੀਗੀ। ਸੋ ਇਸ ਤੋਂ ਬਾਅਦ ਦੇ ਵਿੱਚ ਓਬਵੀਅਸਲੀ ਹਰਜੋਤ ਸਿੰਘ ਜੀ ਡਰ ਖੌਫ ਜ਼ਦਾ ਜਿਹੜੇ ਲੋਕ ਆ ਉਹ ਹੋਏ ਨੇ। ਜਿਸ ਇਲਾਕੇ ਦੇ ਵਿੱਚ ਇਹ ਹਮਲਾ ਹੋਇਆ ਉੱਥੇ 6 ਲੱਖ ਤੋਂ ਵੱਧ ਲੋਕ ਰਹਿੰਦੇ ਨੇ ਤੇ ਰੂਸ ਦੀਆਂ 20 ਸਭ ਤੋਂ ਵੱਧ ਜਨਸੰਖਿਆ ਵਾਲੀਆਂ ਜਿਹੜੀਆਂ ਸ਼ਹਿਰ ਆ ਉਹਨਾਂ ਦੇ ਵਿੱਚ ਉਸ ਦਾ ਨਾਮ ਆਉਂਦਾ ਹੈ। 1760 ਤੋਂ ਸਟੀਲ ਦੇ ਨਾਲ ਕੰਮਕਾਜ ਦੇ ਨਾਲ ਸੰਬੰਧਿਤ ਇਹ ਸੀਗੀ। ਸੋ ਜਾਂ ਕਹਿ ਲਓ ਵੀ ਇਹ ਉਹ ਇਲਾਕਾ ਆ ਜਿੱਥੇ AK-47 ਰਾਈਫਲਸ ਆ ਉਸ ਦਾ ਘਰ ਜਾਂ ਉਸ ਦੀ ਸਿਟੀ, ਉਸ ਦੇ ਲਈ ਇਸ ਨੂੰ ਜਾਣਿਆ ਜਾਂਦਾ ਆ। ਪਰ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ। ਅੱਗੇ ਹਰਜੋਤ ਸਿੰਘ ਜੀ ਅਮਰੀਕਾ ਦੇ ਵਿੱਚ ਇੱਥੇ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਰਹਿੰਦੀਆਂ ਆ ਤੇ ਹੁਣ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਵੀ ਇਹ ਕੁਛ ਵਾਪਰਿਆ ਹੈ। ਇਹ ਬਹੁਤ ਮੰਦਭਾਗੀ ਚੀਜ਼ ਆ। ਅਗਲੀ ਖਬਰ ਵੀ ਰਸ਼ੀਆ ਦੇ ਸੰਬੰਧ ਵਿੱਚ ਹੀ ਆ। ਇੱਕ ਗਨਮੈਨ ਨੇ ਰਸ਼ੀਆ ਦੇ ਮਿਲਟਰੀ ਰਿਕਰੂਟਰ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਾਮਰੇਡ ਆਪਣੇ ਮੁਲਕ ਤੋਂ ਭੱਜ ਰਹੇ ਹੈਗੇ ਆ। ਰਸ਼ੀਆ ਤੋਂ ਲੋਕ ਭੱਜ ਕੇ ਹੋਰ ਮੁਲਕਾਂ ਦੇ ਵਿੱਚ ਜਾ ਰਹੇ, ਚਾਹੇ ਉਹ ਯੂਰਪ ਹੈਗਾ ਜਾਂ ਜਿਹੜੇ ਗੁਆਂਢੀ ਮੁਲਕ ਹੈਗੇ ਆ। ਸ਼ੂਟਰ ਨੇ ਕਹਿੰਦੇ ਭਈ ਰਿਕਰੂਟਮੈਂਟ ਚੀਫ ਜੋ ਮਿਲਟਰੀ ਦੇ ਉਸਤ ਇਲਮਸਕ ਏਰੀਆ ਅਰਕਟਸ ਕਰਕੇ ਇਹ ਟਾਊਨ ਦਾ ਨਾਂ ਦੱਸਿਆ ਗਿਆ ਹੈ, ਉੱਥੇ ਸੀਗਾ, ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਸੋ ਇਹ ਤੋਂ ਇਹ ਲੱਗਦਾ ਆ ਵੀ ਲੋਕ ਜੋ ਮਿਲਟਰੀ ਦੇ ਰਿਜ਼ਰਵਿਸਟ ਹੈਗੇ ਆ ਉਹ ਲੜਾਈ ਦੇ ਵਿੱਚ ਜਾਣਾ ਨਹੀਂ ਚਾਹੁੰਦੇ ਹੈਗੇ।
ਜੀ ਬਿਲਕੁਲ। ਇਹ ਆਪਾਂ ਦੇਖਿਆ ਹੀ ਆ ਵੀ ਉੱਥੇ ਕੀ ਸਥਿਤੀ ਬਣੀ ਆ। ਉੱਧਰ ਅਗਲੀ ਗੱਲ ਕਰੀਏ, ਹਰੀਕੇਨ ਈਐਨ ਜਿਹੜਾ ਆ ਉਹ ਆ ਰਿਹਾ ਆ ਹੁਣ ਫਲੋਰੀਡਾ ਵਾਲੇ ਜਿਹੜੇ ਉਹ ਪਾਸੇ। ਕਹਿੰਦੇ ਵੀ ਇਸ ਦੇ ਚੱਲਦਿਆਂ ਟੈਂਪਾ ਦੇ ਇਲਾਕੇ ਦੇ ਵਿੱਚ ਇਵੈਕੂਏਸ਼ਨਸ ਆਰਡਰ ਜਿਹੜੇ ਆ ਉਹ ਦਿੱਤੇ ਗਏ ਆ। ਸੋ ਕਹਿੰਦੇ ਵੀ ਟੈਂਪਾ ਦੇ ਵਿੱਚ ਮੈਂਡੇਟੋਰੀ ਇਵੈਕੂਏਸ਼ਨ ਬਹੁਤ ਕਈ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਜਿਹੜੀਆਂ ਆਲਰੇਡੀ ਮਿਲ ਚੁੱਕੀਆਂ। ਹਰੀਕੇਨ ਏਨ ਅਪਰੋਚ ਕਰ ਰਿਹਾ ਆ ਅੱਗੇ। ਇਹ ਫਲੋਰੀਡਾ ਦੇ ਜਿਹੜੇ ਗਲਫ ਕੋਸਟ ਦੇ ਵਾਲੇ ਪਾਸੇ ਇਹ ਸੀਗਾ। ਸੋ ਹਰੀਕੇਨ ਸਟੇਟਸ ਇਸ ਨੂੰ ਤੜਕੇ 5 ਵਜੇ ਜਿਹੜਾ ਆ ਉਹ ਡਿਕਲੇਅਰ ਕਰ ਦਿੱਤਾ ਗਿਆ ਸੀਗਾ, ਜਦ ਹਵਾਵਾਂ ਦੀ ਜਿਹੜੀ ਰਫ਼ਤਾਰ ਆ 75 ਮੀਲ ਫੀ ਘੰਟੇ ਦੀ ਉੱਤੇ ਜਿਹੜੀ ਉਹ ਪਹੁੰਚ ਗਈ ਸੀ। ਨੈਸ਼ਨਲ ਹਰੀਕੇਨ ਸੈਂਟਰ ਨੇ ਇਹ ਐਲਾਨਿਆ ਸੀ। ਅਜੇ ਹਰੀਕੇਨ ਫਿਓਨਾ ਜਿਹੜਾ ਦੂਜੇ ਪਾਸੋਂ ਦੀ ਈਸਟ ਕੋਸਟ ਵਾਲੇ ਪਾਸੋਂ ਦੀ ਲੰਘਿਆ ਆ, ਜਿਸ ਨੇ ਪੋਰਟੋ ਰੀਕੋ, ਬਰਮੂਡਾ ਤੇ ਉਹ ਇਵੈਂਚੁਅਲੀ ਜਿਹੜਾ ਕੈਨੇਡਾ 'ਚ ਜਾ ਕੇ ਉੱਧਰ ਵੀ ਲੈਂਡਫਾਲ ਕੀਤਾ ਸੀ। ਉਸ ਤੋਂ ਹੀ ਜਿਹੜੇ ਲੋਕ ਆ ਉਹ ਪੀੜਤ ਸੀਗੇ। ਹਿਲਸਬੋਰੋ ਕਾਉਂਟੀ, ਜਿਸ ਦੇ ਵਿੱਚ ਇਹ ਟੈਂਪਾ ਬੇ ਇਲਾਕਾ ਜਿਹੜਾ ਉਹ ਪੈਂਦਾ ਆ, ਉੱਥੇ ਜਿਹੜੇ ਰੈਜ਼ੀਡੈਂਟਸ ਰਹਿ ਰਹੇ ਆ ਇਸ ਕੋਸਟਲ ਇਲਾਕੇ ਦੇ ਵਿੱਚ, ਉਹਨਾਂ ਨੂੰ ਮੈਂਡੇਟੋਰੀ ਇਵੈਕੂਏਸ਼ਨਸ ਜਿਹੜੀਆਂ ਉਹ ਐਲਾਨੀਆਂ ਗਈਆਂ ਹੈਗੀਆਂ ਆ। ਸੋ ਕੁਛ ਵਾਲੰਟੀਅਰ ਇਵੈਕੂਏਸ਼ਨਸ ਆ ਤੇ ਕੁਛ ਥਾਵਾਂ ਦੇ ਉੱਤੇ ਜਿਹੜੀ ਮੈਂਡੇਟੋਰੀ ਇਵੈਕੂਏਸ਼ਨ ਆ ਉਹ ਕੀਤੀਆਂ ਆ। ਸੋ ਹਰੀਕੇਨ ਦੀ ਜਿਹੜੀ ਆਈ ਹੈਗੀ ਆ, ਅੱਖ ਆ ਜਿਸ ਨੂੰ ਆਖਿਆ ਜਾਂਦਾ ਆ, ਉਹ ਕਿਊਬਾ ਦੇ ਨਜ਼ਦੀਕ ਹੁੰਦੀ ਹੋਈ ਇਵੈਂਚੁਅਲੀ ਜਿਹੜੀ ਆ ਇੱਧਰ ਨੂੰ ਜਿਹੜੀ ਉਹ ਪਹੁੰਚ ਸਕਦੀ ਆ। ਸੋ ਕਹਿੰਦੇ ਵੀ ਆਈਦਰ ਆਉਂਦੇ ਵੀਰਵਾਰ ਨੂੰ ਜਾਂ ਸ਼ੁੱਕਰਵਾਰ ਨੂੰ ਇਸ ਦਾ ਲੈਂਡਫਾਲ ਹੋ ਸਕਦਾ ਆ। ਅਜੇ ਫਲੋਰੀਡਾ ਦਾ ਦੂਜਾ ਇਲਾਕਾ ਆ ਉਹ ਪੀੜਤ ਰਿਹਾ ਆ ਹਰੀਕੇਨ ਫਿਓਨਾ ਦੇ ਕਰਕੇ, ਜਿਹੜਾ ਪਾਣੀ ਉਹ ਵਧਿਆ ਸੀ। ਜਿਹੜੇ ਗਵਰਨਰ ਨੇ ਉੱਥੋਂ ਦੇ ਡਿਸੈਂਟਿਸ, ਉਹਨਾਂ ਨੇ ਆਲਰੇਡੀ ਸਟੇਟ ਆਫ ਐਮਰਜੈਂਸੀ ਇਸ ਇਲਾਕੇ ਦੇ ਵਿੱਚ ਘੋਸ਼ਿਤ ਕਰ ਦਿੱਤੀ ਆ। ਜੀ। ਮਨੈਟੀ ਕਾਉਂਟੀ ਨੇ ਆਰਡਰ ਕਰ ਦਿੱਤੇ ਇਵੈਕੂਏਸ਼ਨ ਦੇ। ਸਾਰੇ ਸਕੂਲ ਕਲੋਜ਼ ਕਰ ਦਿੱਤੇ। ਅੱਜ ਸਵੇਰੇ ਉਹਨਾਂ ਨੇ ਅਨਾਉਂਸ ਕੀਤਾ ਹੈ। ਸੈਰਾਸੋਟਾ ਕਾਉਂਟੀ ਨੇ ਵੀ ਆਪਣੇ ਸਕੂਲ ਜੋ ਆ ਉਹ ਬੰਦ ਕਰ ਦਿੱਤੇ ਹੈਗੇ ਆ। ਇਸੇ ਤਰ੍ਹਾਂ ਜੇ ਹਰੀਕੇਨ ਦੀ ਗੱਲ ਆਪਣੇ ਗੁਆਂਢੀ ਮੁਲਕ ਦੀ ਕਰਦੇ ਜਾਈਏ, ਕੈਨੇਡਾ ਦੇ ਵਿੱਚ ਪਿਛਲੇ ਵੀਕਐਂਡ ਦੇ ਦੌਰਾਨ ਹਰੀਕੇਨ ਫਿਓਨਾ ਨੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਹੈਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡਸ, ਨਿਊ ਫਾਊਂਡਲੈਂਡ, ਕਿਊਬਕ ਤੇ ਨਿਊ ਬ੍ਰੰਸਵਿਕ ਵਿੱਚ ਬਿਨਾਂ ਬਿਜਲੀ ਤੋਂ ਐਤਵਾਰੀ ਰਹੇ ਹੈਗੇ ਆ। ਹਜੇ ਵੀ ਬਹੁਤ ਸਾਰੇ ਲੋਕਾਂ ਦੀ ਬਿਜਲੀ ਸਟੋਰ ਨਹੀਂ ਕੀਤੀ ਗਈ। ਕਹਿੰਦੇ ਭਈ 20 ਦੇ ਕਰੀਬ ਘਰ ਖਰਾਬ ਪੂਰੀ ਤਰ੍ਹਾਂ ਡਿਸਟਰੋਏ ਹੋਏ ਆ ਤੇ ਇਨਫਰਾਸਟਰਕਚਰ ਨੂੰ ਮੁੜ ਕੇ ਫਿਕਸ ਕਰਨ ਦੇ ਲਈ ਮਹੀਨੇ ਬੱਧੀ ਟਾਈਮ ਲੱਗ ਸਕਦਾ ਹੈਗਾ ਆ। ਹਜੇ ਤੱਕ ਕੋਈ ਖਾਸ ਫੈਟੈਲਿਟੀ ਰਿਪੋਰਟ ਨਹੀਂ ਕੀਤੀ ਗਈ, ਪਰ ਫਿਰ ਵੀ ਕਹਿੰਦੇ ਵੀ ਇੱਕ ਓਲਡ ਲੇਡੀ ਇੱਕ ਘਰ ਦੇ ਵਿੱਚ ਸੀ, ਉਹ ਨਹੀਂ ਲੱਭ ਰਹੀ ਕਿਉਂਕਿ ਉਹਦਾ ਘਰ ਪਾਣੀ ਦੇ ਵਿੱਚ ਰੁੜ ਕੇ ਚਲਾ ਗਿਆ ਸੀਗਾ। ਫਿਓਨਾ ਦੇ ਨਾਲ ਮੀਂਹ ਬਹੁਤ ਜ਼ਿਆਦਾ ਪਿਆ, ਸਾਈਕਲੋਨ ਬਹੁਤ ਆਏ ਤੇ 90 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਚੱਲ ਰਹੀਆਂ ਸੀਗੀਆਂ। ਜੀ ਬਿਲਕੁਲ। ਸੋ ਇਹ ਇਸ ਜਿਹੜੀ ਸਥਿਤੀ ਇਸ ਟਾਈਮ ਬਣੀ ਪਈ ਆ, ਸੋ ਦੇਖੋ ਕਿੰਨੀ ਨਜ਼ਦੀਕ ਦੋ ਹਰੀਕੇਨ ਲਾਗੋਂ ਜਿਹੜੇ ਉਹ ਲੰਘੇ ਆ। ਹਫਤੇ ਦਾ ਵੀ ਇਸ ਦੇ ਵਿੱਚ ਵਕਫਾ ਜਿਹੜਾ ਉਹ ਨਹੀਂ ਰਿਹਾ। ਸੋ ਗਲਫ ਵਾਲੇ ਪਾਸੇ ਇਹ ਚੀਜ਼ਾਂ ਜਿਹੜੀਆਂ ਬਣਦੀਆਂ ਜਾ ਰਹੀਆਂ ਆ, ਇਹ ਕਾਫੀ ਖਤਰਾ ਬਣਦਾ ਜਾ ਰਿਹਾ ਹੈ। ਸੋ ਟੈਂਪਾ ਦੇ ਜਿਹੜੇ ਫੋਰਕਾਸਟਰ ਆ, ਜਿੱਥੇ ਹਰੀਕੇਨ ਏਐਨ ਆ, ਉਹ ਕਹਿੰਦੇ ਵੀ ਮੈਂ ਆਪਣੀ ਲਾਈਫ ਟਾਈਮ ਦੇ ਵਿੱਚ ਮੀਟਰੀਓਲੋਜਿਸਟ ਰਿਹਾ ਆ, ਬਹੁਤ ਸਾਰੇ ਹਰੀਕੇਨ ਦੇਖੇ ਆ, ਪਰ ਇੱਦਾਂ ਦੀ ਚੀਜ਼ ਆਪਣੇ ਲਾਈਫ ਟਾਈਮ ਦੇ ਵਿੱਚ ਮੈਂ ਨਹੀਂ ਦੇਖੀ ਹੈਗੀ ਵੀ ਬਹੁਤ ਤੇਜ਼ੀ ਦੇ ਨਾਲ ਇਹ ਇੰਟੈਂਸੀਫਾਈ ਜਿਹੜਾ ਹੋਇਆ ਆ, ਬਹੁਤ ਇਸ ਦੀ ਰਫ਼ਤਾਰ ਜਿਹੜੀ ਉਹ ਵਧੀ ਹੈਗੀ ਆ। ਸੋ ਜਿਹੜੇ ਵੀ ਹੁਣ ਉੱਥੇ ਲੋਕ ਰਹਿੰਦੇ ਨੇ, ਖਾਸ ਕਰਕੇ ਹਿਲਸਬੋਰੋ ਕਾਉਂਟੀ ਦੇ ਵਿੱਚ, ਜਿਹੜੀਆਂ ਕਾਉਂਟੀਜ਼ ਦਾ ਤੁਸੀਂ ਵੀ ਜ਼ਿਕਰ ਕੀਤਾ ਆ, ਉਹ ਭਾਈ ਜਿਹੜਾ ਉਹ ਧਿਆਨ ਦੇਣ। ਬਹੁਤ ਸਾਰੇ ਆਪਣੇ ਲੋਕਾਂ ਦੇ ਜਿਹੜੇ ਦੋਸਤ ਮਿੱਤਰ ਸੱਜਣ ਸਨੇਹੀ ਜਿਹੜੇ ਆ ਉਹ ਫਲੋਰੀਡਾ ਦੇ ਵਿੱਚ ਵੀ ਰਹਿੰਦੇ ਆ। ਇੱਕ ਵਾਰੀ ਹਾਲ ਚਾਲ ਜਿਹੜਾ ਜੀ ਭਾਈ ਉਹਨਾਂ ਦਾ ਜਿਹੜਾ ਉਹ ਪੁੱਛੋ, ਤੇ ਬਾਕੀ ਪ੍ਰੇ ਕਰੋ ਵੀ ਇੱਕ ਤਾਂ ਚਲੋ ਠੀਕ ਹੀ ਰਵੇ, ਹਾਲਾਤ ਜ਼ਿਆਦਾ ਨਾ ਵਿਗੜਨ, ਤੇ ਜਿਹੜੇ ਕੋਈ ਉਹਨਾਂ ਇਲਾਕਿਆਂ 'ਚ ਰਹਿੰਦੇ ਆ ਵੀ ਜਿੱਥੇ ਠੀਕ ਆ, ਉੱਥੇ ਕੋਈ ਬੰਦੋਬਸਤ ਜਿਹੜਾ ਇਹਨਾਂ ਦਾ ਉਹਨਾਂ ਦਾ ਚਲੋ ਸਿਟੀ ਵਾਲੇ ਤੇ ਕਾਉਂਟੀ ਵਾਲੇ ਤੇ ਸਟੇਟ ਵਾਲੇ ਤਾਂ ਕਰ ਹੀ ਰਹੇ ਹੋਣਗੇ, ਪਰ ਆਪਣੇ ਪੱਧਰ ਦੇ ਉੱਤੇ ਵੀ ਜਿਹੜਾ ਕੁਛ ਦੇਖੋ ਵੀ ਆਪਾਂ ਕੀ ਮਦਦ ਜਿਹੜੀ ਉਹਨਾਂ ਦੀ ਇਸ ਚੀਜ਼ 'ਚ ਕਰ ਸਕਦੇ ਹਾਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਇਟਲੀ ਤੋਂ। ਇਟਲੀ ਦੇ ਵਿੱਚ ਫਾਰ ਰਾਈਟ ਦੀ ਨਵੀਂ ਸਰਕਾਰ ਜਿਹੜੀ ਆ ਉਹ ਬਣਨ ਜਾ ਰਹੀ ਆ। ਉਹਨਾਂ ਨੇ ਉੱਥੋਂ ਦੀ ਇਲੈਕਸ਼ਨ ਜਿਹੜੀ ਆ ਉਹ ਜਿੱਤੀ ਆ। ਜਿਓਰਜੀਆ ਮੈਲੋਨੀ
ਉਹਨਾਂ ਨੇ ਇਲੈਕਸ਼ਨ ਜਿਹੜੀ ਉਹ ਜਿੱਤ ਕੇ ਜਿਹੜੀ ਪਾਰਲੀਮੈਂਟਰੀ ਇਲੈਕਸ਼ਨ ਉੱਥੇ ਹੋਈਆਂ ਆ ਉਸ ਦੇ ਵਿੱਚ ਇਹ ਵਾਅਦਾ ਕੀਤਾ ਆ, ਅਸੀਂ ਸਾਰਿਆਂ ਦੇ ਲਈ ਗਵਰਨਮੈਂਟ ਲੈ ਕੇ ਆ ਰਹੇ ਹਾਂ। ਮਿਸ ਮੈਲੋਨੀ ਜਿਹੜੀ ਆ ਉਹ ਇਟਲੀ ਦੀ ਜਿਹੜੀ ਰਾਈਟ ਵਿੰਗ ਗਵਰਨਮੈਂਟ ਜਦੋਂ ਤੋਂ ਕਹਿੰਦੇ ਵੀ ਵਰਲਡ ਵਾਰ 2 ਹੋਇਆ ਆ ਉਸ ਤੋਂ ਬਾਅਦ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਇਹਨਾਂ ਦੀ ਇਹ ਜਿਹੜੀ ਬਣਨ ਜਾ ਰਹੀ ਆ। ਸੋ ਯੂਰਪ ਦੇ ਵਿੱਚ ਇਟਲੀ ਜਿਹੜੀ ਕਿ ਯੂਰਪੀਅਨ ਸੰਘ ਦੀ ਤੀਸਰੀ ਸਭ ਤੋਂ ਵੱਡੀ ਇਕੋਨਮੀ ਮੰਨੀ ਜਾਂਦੀ ਆ। ਤੇ ਉੱਥੇ ਇਹ ਚੀਜ਼ ਹੋਊਗੀ। 26% ਵੋਟਾਂ ਕਹਿੰਦੇ ਵੀ ਜਿੱਤਣ ਦੇ ਇਹਨਾਂ ਦੇ ਆਸਾਰ ਨੇ। ਜਿਹੜੇ ਪ੍ਰੋਵੀਜ਼ਨਲ ਰਿਜ਼ਲਟ ਜਿਹੜੇ ਉਹ ਆਏ ਨੇ ਤੇ ਆਪਣੇ ਜਿਹੜੇ ਨਜ਼ਦੀਕੀ ਰਾਈਵਲ ਐਨਰੀਕੋ ਲੈਟਾ ਜਿਹੜੇ ਸੈਂਟਰ ਲੈਫਟ ਦੇ ਵਿੱਚ ਰਹਿੰਦੇ ਨੇ ਪੋਲੀਟੀਕਲ ਆਈਡੀਓਲੋਜੀ ਦੇ ਮੁਤਾਬਕ, ਉਹਨਾਂ ਨੂੰ ਉਹ ਹਰਾ ਕੇ ਪਛਾੜ ਕੇ ਜਿਹੜੇ ਉਹ ਅੱਗੇ ਜਿੱਤਣ ਜਾ ਰਹੇ ਨੇ। ਸੋ ਇਹਨਾਂ ਦਾ ਜਿਹੜਾ ਰਾਈਟ ਵਿੰਗ ਅਲਾਇੰਸ ਆ ਉਹਦੇ ਵਿੱਚ ਮੈਟੀਓ ਸਲਵੀਨੀ ਇਹਨਾਂ ਦੀ ਰਾਈਟ ਲੀਗ ਤੇ ਫਾਰਮਰ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਸਿਲਵੀਆ ਬਰਲੌਂਸਕੀ ਜਿਹੜੇ ਆ ਉਹ ਵੀ ਫੋਰਜ਼ਾ ਇਟਾਲੀਆ ਜਿਹੜੀ ਉਹਨਾਂ ਦੀ ਸੈਂਟਰ ਰਾਈਟ ਵਾਲੀ ਇੱਕ ਧੜਾ ਕਹਿ ਲਓ ਆ, ਉਹਨਾਂ ਨੂੰ ਮਿਲੂਗਾ। ਸੋ ਕਹਿੰਦੇ ਵੀ ਸਾਰਿਆਂ ਦਾ ਕੁੱਲ ਮਿਲਾ ਕੇ 44% ਤੱਕ ਵੋਟਾਂ ਜਿਹੜੀਆਂ ਉਹ ਹੋ ਜਾਣਗੀਆਂ। 4 ਵਰੇ ਪਹਿਲਾਂ ਬ੍ਰਦਰਜ਼ ਆਫ ਇਟਲੀ ਆ ਉਹਨਾਂ ਨੇ 4% ਵੋਟ ਜਿਹੜੀ ਉਹ ਜਿੱਤੀ ਸੀਗੀ ਤੇ ਨੈਸ਼ਨਲ ਯੂਨਿਟੀ ਗਵਰਨਮੈਂਟ ਦੇ ਵਿੱਚੋਂ ਉਦੋਂ ਬਾਹਰ ਰਹੇ ਤੇ ਜਿਹੜੀ ਜੁਲਾਈ ਦੇ ਵਿੱਚ ਬਾਅਦ ਦੇ ਵਿੱਚ ਉਹ ਡਿੱਗ ਪਈ ਸੀਗੀ। ਸੋ ਹੁਣ ਕਹਿੰਦੇ ਆ ਵੀ ਜਿਹੜੀ ਜਿਓਰਜੀਆ ਮੈਲੋਨੀ ਆ ਉਹ ਲੱਗ ਰਿਹਾ ਵੀ ਉਸੇ ਨੂੰ ਹੀ ਪ੍ਰਾਈਮ ਮਿਨਿਸਟਰ ਜਿਹੜਾ ਆ ਉਹ ਬਣਾਇਆ ਜਾਵੇਗਾ। ਜੀ ਬਿਲਕੁਲ, ਮਿਸ ਮੈਲੋਨੀ ਆਪਣੇ ਆਪ ਨੂੰ ਥੋੜਾ ਨਰਮ ਦੱਸ ਰਹੀ ਆ, ਪਰ ਜੋ ਉਹਨਾਂ ਦੀ ਪਾਰਟੀ ਹੈਗੀ, ਜੋ ਉਹਨਾਂ ਦੇ ਮੁੱਦੇ ਹੈਗੇ ਆ, ਉਹ ਸਾਰਿਆਂ ਨੂੰ ਪਤਾ। ਕਹਿੰਦੇ ਵਰਲਡ ਵਾਰ ਤੋਂ ਬਾਅਦ ਇਹ ਫਾਰ ਰਾਈਟ ਕੰਜ਼ਰਵੇਟਿਵ ਜਿਹੜੀ ਗਵਰਨਮੈਂਟ ਆ ਉਹਨਾਂ ਦੀ ਆਈ ਆ। ਉਹਨਾਂ ਦੇ ਜੋ ਮੁੱਦੇ ਹੈਗੇ ਆ, ਕਹਿੰਦੇ ਵੀ ਨੈਚੁਰਲ ਫੈਮਿਲੀ ਦੇ ਹੱਕ ਦੇ ਵਿੱਚ ਆ, LGBT ਲੌਬੀ ਦੇ ਅਗੇਂਸਟ ਆ, ਸੈਕਸ਼ੂਅਲ ਆਇਡੈਂਟੀਟੀ ਦੇ ਹੱਕ ਵਿੱਚ ਆ, ਜੈਂਡਰ ਆਈਡੀਓਲੋਜੀ ਦੇ ਅਗੇਂਸਟ ਆ, ਇਸਲਾਮਿਸਟ ਵਾਇਲੈਂਸ ਦੇ ਅਗੇਂਸਟ ਆ, ਸਕੇਅਰ ਬਾਰਡਰਸ। ਯੈਸ, ਸੋ ਉਹ ਇਹ ਬਹੁਤ ਵੱਡਾ ਉਹਨਾਂ ਦਾ ਮੁੱਦਾ ਸੀ ਇਮੀਗ੍ਰੇਸ਼ਨ ਨੂੰ ਲੈ ਕੇ, ਵੀ ਅਸੀਂ ਬਾਰਡਰ 'ਚ ਕਿਸੇ ਵੀ ਇਲੀਗਲ ਨੂੰ ਐਂਟਰ ਨਹੀਂ ਕਰਨ ਦੇਣਾ ਹੈਗਾ। ਆਪਣੀ ਪੰਜਾਬੀ ਕਮਿਊਨਿਟੀ ਬਹੁਤ ਵੱਡੀ ਗਿਣਤੀ 'ਚ ਇਟਲੀ 'ਚ ਜਾਂਦੀ ਆ, ਆਪਾਂ ਨੂੰ ਪਤਾ ਹੈ, ਬਹੁਤ ਸਾਰੇ ਬਾਰਡਰ ਕ੍ਰਾਸ ਕਰਕੇ ਵੀ ਜਾਂਦੇ ਆ। ਸੋ ਮਾਸ ਮਾਈਗ੍ਰੇਸ਼ਨ ਤੇ ਵੀ ਨੋ ਉਹਨਾਂ ਨੇ ਕਿਹਾ ਹੈਗਾ। No to big international finance, no to the bureaucrats of Brussels। ਸੋ ਇਹ ਉਹਨਾਂ ਦੇ ਜੋ ਮੇਨ ਮੁੱਦੇ ਸੀਗੇ ਇਸ ਪਾਰਟੀ ਦੇ ਸੀ। ਜੀ, ਸੋ ਬਿਲਕੁਲ ਉੱਥੇ ਜਿਹੜਾ ਤਬਦੀਲੀ ਆ, ਚੇਂਜਸ ਆ, ਉਹ ਦੇਖਣ ਨੂੰ ਇਸ ਵਾਰੀ ਮਿਲ ਰਹੇ ਹੈਗੇ ਆ। ਜੀ ਜੀ ਅਗਲੀ ਖਬਰ ਵੱਲ ਚੱਲੀਏ ਤੇ ਫਿਰ ਆਪਾਂ ਬ੍ਰੇਕ ਵੀ ਲੈਣੀ ਆ। ਸੈਨੋਜ਼ੇ ਤੋਂ ਆ ਰਹੀ ਆ। ਸੈਨੋਜ਼ੇ ਦੀਆਂ ਸੜਕਾਂ ਤੇ ਪਿਛਲੇ 1 ਮਹੀਨੇ ਦੇ ਵਿੱਚ 14 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਕਹਿੰਦੇ ਵੀ ਇਹ ਰੈਕਰਡ ਬ੍ਰੇਕਿੰਗ ਈਅਰ ਹੈਗਾ 1 ਮਹੀਨੇ ਦੇ ਵਿੱਚ। ਜੋ ਇਹ ਮੋਸਟਲੀ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਆ, ਮੈਜੋਰਟੀ ਦੇ ਵਿੱਚ ਇਹ ਸਾਰੇ ਹੋਮਲੈਸ ਲੋਕ ਸੀਗੇ। ਕਹਿੰਦੇ ਭਈ ਫਰਾਈਡੇ ਤੱਕ 167 ਅਨਹਾਊਸਡ ਪੀਪਲ ਹੈਵ ਡਾਈਡ ਇਨ ਸੈਂਟਾ ਕਲਾਰਾ ਕਾਉਂਟੀ। ਇਸ ਸਾਲ ਦੇ ਵਿੱਚ 167 ਹੋਮਲੈਸ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਤੇ ਇਹ ਜੋ ਡਾਟਾ ਆ ਸੈਂਟਾ ਕਲਾਰਾ ਕਾਉਂਟੀ ਨੇ ਪ੍ਰੋਵਾਈਡ ਕੀਤਾ ਹੈਗਾ। ਇਹ ਸ਼ੌਨ ਕਾਰਟਰਾਈਟ ਕਰਕੇ ਇੱਕ ਹੋਮਲੈਸ ਐਡਵੋਕੇਟ ਆ, ਕਹਿੰਦੇ ਵੀ ਬਹੁਤ ਸ਼ੌਕਿੰਗ ਡਾਟਾ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਜੋ ਸਿਲੀਕਨ ਵੈਲੀ ਆ, ਸਿਲੀਕਨ ਵੈਲੀ ਆਫ ਦਾ ਵਰਲਡ ਜਿਹਨੂੰ ਕਿਹਾ ਜਾਂਦਾ ਵੀ ਸਾਰੀ ਦੁਨੀਆ ਤੋਂ ਅਮੀਰ ਏਰੀਆ ਇਹੀ ਆ ਤੇ ਅਮੀਰ ਲੋਕ ਇੱਥੇ ਰਹਿੰਦੇ ਆ, ਸਾਰਿਆਂ ਦੀਆਂ ਤਨਖਾਹਾਂ ਬਹੁਤ ਜ਼ਿਆਦੇ ਆ। ਸੋ ਇੱਥੇ ਇੰਨੇ ਲੋਕਾਂ ਦੀ ਮੌਤ ਹੋਈ ਆ। ਜੇ ਦੇਖਿਆ ਜਾਵੇ ਪਰਸੈਂਟੇਜ ਵਾਈਜ਼ 2011 ਤੋਂ ਲੈ ਕੇ 2016 ਤੱਕ 164% ਮੌਤਾਂ ਦੇ ਵਿੱਚ ਵਾਧਾ ਹੋਇਆ ਆ ਹੋਮਲੈਸ ਲੋਕਾਂ ਦੀਆਂ ਮੌਤਾਂ ਦੇ ਵਿੱਚ। 2019 ਚ 172 ਮੌਤਾਂ ਹੋਈਆਂ ਸੀ ਤੇ 2020 ਚ 227 ਹੋਈਆਂ ਹੈਗੀਆਂ। ਤੇ ਕਾਉਂਟੀ ਨੇ ਕਹਿੰਦੇ 250 ਦੇ ਕਰੀਬ ਹੋਮਲੈਸ ਮੌਤਾਂ ਪਿਛਲੇ ਸਾਲ ਕਾਊਂਟ ਕੀਤੀਆਂ ਹੈਗੀਆਂ। ਇਹ ਬਹੁਤ ਹੀ ਸ਼ੌਕਿੰਗ ਨੰਬਰ ਸੈਂਟਾ ਕਲਾਰਾ ਕਾਉਂਟੀ ਦੇ ਵਿੱਚੋਂ ਆਏ ਹੈਗੇ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲਾਂ ਦੇ ਉੱਤੇ ਜਿਹੜਾ ਉਹ ਗੱਲਬਾਤ ਜਾਰੀ ਰੱਖਦੇ ਹਾਂ ਤੇ ਕਹਿੰਦੇ ਵੀ ਰੂਸ ਨੇ ਜਿਹੜੀ ਇਨਵੇਜਨ ਕੀਤੀ ਹੋਈ ਹੈ ਯੂਕਰੇਨ ਦੀ, ਗਲੋਬਲ ਇਕੋਨਮੀ ਦੇ ਉੱਤੇ ਇਸ ਦਾ ਬਹੁਤ ਭੈੜਾ ਅਸਰ ਰਿਹਾ ਆ। ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ OECD ਉਹਨਾਂ ਨੇ ਕਿਹਾ ਵੀ ਹੁਣ ਤੱਕ ਇਸ ਦਾ ਗਲੋਬਲ ਇਕੋਨਮੀ ਦੇ ਉੱਤੇ $2.8 ਟ੍ਰਿਲੀਅਨ ਦਾ ਨੁਕਸਾਨ
ਜਿਹੜਾ ਉਹ ਹੋ ਚੁੱਕਾ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਅੱਗੇ ਕੀ ਬਣਨ ਜਾ ਰਿਹਾ ਆ। ਸੋ ਜਿਹੜਾ ਪੁਤਿਨ ਆ ਉਹ ਧਮਕੀਆਂ ਜਿਹੜਾ ਉਹ ਦੇ ਰਿਹਾ ਆ, ਉਸਨੇ ਜਿਹੜੀ ਪਾਰਸ਼ਲ ਮੋਬਿਲਾਈਜੇਸ਼ਨ ਮੁਲਕ ਦੀ ਜਿਹੜੀ ਆ ਉਹ ਕੀਤੀ ਹੈਗੀ ਆ। 7 ਮਹੀਨੇ ਹੋ ਗਏ ਉਸਨੇ ਆਪਣੇ ਗਵਾਂਢੀ ਯੂਕਰੇਨ ਦੇ ਉੱਤੇ ਹਮਲਾ ਜਿਹੜਾ ਕੀਤਿਆਂ ਨੂੰ। ਸੋ ਤਕਰੀਬਨ ਤੁਸੀਂ ਕਹਿ ਸਕਦੇ ਆ ਵੀ $3 ਟ੍ਰਿਲੀਅਨ ਦਾ ਗਲੋਬਲ ਇਕੋਨਮੀ ਦੇ ਵਿੱਚ ਇਸ ਦੇ ਚੱਲਦਿਆਂ ਜਿਹੜਾ ਉਹ ਲਾਸ ਹੋਇਆ ਆ। ਉਤੋਂ ਵਿੰਟਰ ਜਿਹੜੀ ਹਰਜੋਤ ਸਿੰਘ ਜੀ ਅਪਰੋਚ ਕਰ ਰਹੀ ਆ, ਠੰਡ ਜਿਹੜੀ ਉਹ ਆ ਰਹੀ ਆ ਤੇ ਐਨਰਜੀ ਨੂੰ ਲੈ ਕੇ ਯੂਰਪ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਆ। ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਵੀ ਅੱਗੇ ਬਣੂਗਾ ਕੀ। ਉੱਦਾਂ ਹੀ ਕਹਿੰਦੇ ਆ ਵੀ ਅਸੀਂ ਜਿਹੜੀ ਟੇਕ ਆ ਰੂਸ ਦੀ ਐਨਰਜੀ ਦੇ ਉੱਤੇ ਉਸਨੂੰ ਅਸੀਂ ਨਾ ਕਰ ਦੇਣੀ ਆ, ਪਰ ਸਰੂਗਾ ਕਿੱਦਾਂ? ਇਹ ਵੀ ਇੱਕ ਵੱਡੇ ਜਿਹੜੇ ਸਵਾਲ ਉਹਨਾਂ ਦੇ ਪ੍ਰਤੀ ਸਾਹਮਣੇ ਆ। ਉਹ ਤਾਂ ਇਹ ਨਿਊਕਲੀਅਰ ਦੀਆਂ ਧਮਕੀਆਂ ਵੀ ਜਿਹੜਾ ਪੁਤਿਨ ਵਾਲਾ ਦੇਈ ਜਾਂਦਾ ਆ ਤੇ ਅਮਰੀਕਾ ਨੇ ਤੇ ਉਹਨਾਂ ਨੂੰ ਮੋਹਰਿਓਂ ਕਹਿ ਤਾ ਸੀਗਾ ਵੀ ਭਾਈ ਜਿੱਦਾਂ ਦੀਆਂ ਮਰਜ਼ੀ ਧਮਕੀਆਂ ਦੇਈ ਜਾ, ਅਸੀਂ ਯੂਕਰੇਨ ਦੇ ਨਾਲੋਂ ਜਿਹੜੇ ਉਹ ਹਟਣ ਵਾਲੇ ਨਹੀਂ ਆ। ਇੱਦਾਂ ਦਾ ਪੰਗਾ ਸ਼ਾਇਦ ਉਹ ਨਾ ਲਵੇ। ਹੋਰ ਜਿਹੜੀ ਉਸਦੇ ਕੋਲ ਕਈ ਜਿਹੜੀਆਂ ਰਣਨੀਤੀਆਂ ਜਿਹੜੀ ਉਹ ਅਪਣਾਉਣ ਦੀ ਉਹ ਕੋਸ਼ਿਸ਼ ਕਰ ਸਕਦਾ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਇਸ ਚੀਜ਼ ਦੇ ਵਿੱਚ ਬਣਦਾ ਹੈ, ਪਰ ਓਵਰਆਲ ਗਲੋਬਲ ਇਕੋਨਮੀ ਦੇ ਉੱਤੇ ਇਸ ਵਾਰ ਦਾ ਹੁਣ ਤੱਕ $3 ਟ੍ਰਿਲੀਅਨ ਦਾ ਨੁਕਸਾਨ ਹੋ ਚੁੱਕਾ ਹੈ। ਇੰਡੀਆ ਨੇ ਲਗਭਗ ਇੰਡੀਆ ਦਾ ਸਾਰਾ ਹੀ ਮੀਡੀਆ ਇੱਕ ਪਰਿਵਾਰ ਨੂੰ ਵੇਚ ਦਿੱਤਾ ਹੈ ਤੇ ਉਹ ਤੋਂ ਬਾਅਦ ਹੁਣ ਅਮਰੀਕਾ ਦੇ ਵਿੱਚ ਅੱਜ ਕੱਲ ਐਕਸਟਰਨਲ ਅਫੇਅਰ ਮਿਨਿਸਟਰ ਐਸ ਜੇ ਸ਼ੰਕਰ ਉਹ ਵਾਸ਼ਿੰਗਟਨ ਡੀਸੀ ਆਏ ਹੋਏ ਆ ਤੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਣਾ ਮੁੱਦਾ ਚੱਕਿਆ ਵੀ ਇੱਥੇ ਹੀ ਇਸ ਸ਼ਹਿਰ ਦੀ ਛਪਦੀ ਇੱਕ ਅਖਬਾਰ ਇੰਡੀਆ ਪ੍ਰਤੀ ਬਹੁਤ ਬਾਇਸਡ ਹੈਗੀ ਆ। ਉਹਨਾਂ ਨੇ ਵਾਸ਼ਿੰਗਟਨ ਪੋਸਟ ਦਾ ਨਾਮ ਨਹੀਂ ਲਿਆ, ਉਸ ਨੂੰ ਦੱਸਿਆ। ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਵਾਸ਼ਿੰਗਟਨ ਪੋਸਟ ਇਸ ਦੇ ਮਾਲਕ ਜੋ ਆ ਉਹ ਜੈਫ ਬੇਜ਼ੋਸ ਆ, ਜੋ ਐਮਾਜ਼ੋਨ ਨੂੰ ਓਨ ਕਰਦੇ ਹੈਗੇ ਆ। ਸੋ ਉਹ ਸੋਚਦੇ ਆ ਵੀ ਸ਼ਾਇਦ ਅਸੀਂ ਇੱਦਾਂ ਡਰਾ ਕੇ ਅਮਰੀਕਾ ਦਾ ਮੀਡੀਆ ਵੀ ਚੁੱਪ ਕਰਾ ਦਾਂਗੇ। ਬਈ ਇਹ ਇੱਦਾਂ ਨਹੀਂ, ਅਮਰੀਕਾ ਇੱਕ ਡੈਮੋਕ੍ਰੇਟਿਕ ਕੰਟਰੀ ਆ ਜਿੱਥੇ ਫਰੀडम ਆਫ ਸਪੀਚ ਆ, ਹਰ ਇੱਕ ਨੂੰ ਬੋਲਣ ਦਾ ਲਿਖਣ ਦਾ ਆਪਣਾ ਹੱਕ ਹੈਗਾ। ਇਹ ਗੱਲ ਜੁਦੀ ਆ, ਇੰਡੀਆ 'ਚ ਤੁਸੀਂ ਮੀਡੀਆ ਸਾਰਾ ਬਾਈ ਕਰ ਲਿਆ। ਜੇ ਕੋਈ ਮਾੜਾ ਮੋਟਾ ਸੱਚ ਗੱਲ ਕਰਦਾ ਆ ਉਹਦੇ ਤੁਸੀਂ YouTube Facebook ਚੈਨਲ ਬੰਦ ਕਰਵਾ ਦਿੰਦੇ ਆ ਇੰਡੀਆ ਦੇ ਵਿੱਚ। ਪਰ ਅਮਰੀਕਾ 'ਚ ਇਹ ਜਿਹਾ ਕੁਝ ਨਹੀਂ ਹੋਣਾ, ਚਾਹੇ ਜੋ ਮਰਜ਼ੀ ਰੌਲਾ ਪਾ ਲਓ। ਜੋ ਸਹੀ ਗੱਲ ਆ ਉਹ ਅਮਰੀਕਾ ਦਾ ਮੀਡੀਆ ਲਿਖਦਾ ਰਹੂਗਾ। ਜੀ ਤੇ ਆਪਾਂ ਹਰਜੋਤ ਸਿੰਘ ਜੀ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਇਕੋਨਮੀ ਦੀਆਂ ਗੱਲਾਂ ਵੀ ਆਪਾਂ ਜਿਹੜੀਆਂ ਇਸ ਦੇ ਵਿੱਚ ਕਰਾਂਗੇ ਤੇ ਹੋਰ ਕੀ ਚੱਲ ਰਿਹਾ ਦੁਨੀਆ ਭਰ ਦੇ ਵਿੱਚ ਉਸ ਉੱਤੇ ਨਜ਼ਰ ਰੱਖਾਂਗੇ। ਪ੍ਰੋਗਰਾਮ ਅਪਡੇਟ ਅਮਰੀਕਾ 'ਚ ਜੁੜੇ ਰਹੋ ਤੇ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਜਿਹੜੀ ਖਬਰ ਕਰਦੇ ਜਾਈਏ, ਅੱਜ ਰੂਸ ਦੀਆਂ ਕਾਫੀ ਖਬਰਾਂ ਆ। ਅਮਰੀਕਾ ਦੇ NSA ਦਾ ਸਾਬਕਾ ਕੰਟਰੈਕਟਰ ਰਿਹਾ ਐਡਵਰਡ ਸਨੋਡਨ, ਜਿਸ ਦੀ ਉਮਰ ਇਸ ਟਾਈਮ 39 ਸਾਲ ਆ, ਉਸ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਸ਼ੀਅਨ ਸਿਟੀਜ਼ਨਸ਼ਿਪ ਜਿਹੜੀ ਉਹ ਗ੍ਰਾਂਟ ਕਰ ਦਿੱਤੀ ਆ। ਐਡਵਰਡ ਸਨੋਡਨ 9 ਸਾਲ ਤੱਕ, ਜਿਹੜਾ 9 ਸਾਲ ਪਹਿਲਾਂ ਉਸਨੇ NSA ਜਿਹੜੀ ਨੈਸ਼ਨਲ ਸਿਕਿਉਰਿਟੀ ਐਕਸਚੇਂਜ ਆ, ਕਿੱਦਾਂ ਉਹ ਸੀਕ੍ਰੇਟ ਸਰਵੇਲੈਂਸ ਆਪਰੇਸ਼ਨ ਚਲਾ ਰਹੀ ਸੀ ਅਮਰੀਕੀ ਲੋਕਾਂ ਦੇ ਉੱਤੇ, ਕਿਹੜੇ ਸਕੇਲ ਦੇ ਉੱਤੇ ਚਲਾ ਰਹੀ ਸੀ, ਉਹ ਐਕਸਪੋਜ਼ ਜਿਹੜਾ ਉਹ ਕੀਤਾ ਸੀ। ਉਸ ਤੋਂ ਬਾਅਦ ਦੇ ਵਿੱਚ ਐਡਵਰਡ ਸਨੋਡਨ ਅਮਰੀਕਾ ਛੱਡ ਕੇ ਚਲਾ ਗਿਆ ਤੇ ਉਸਨੇ ਜਿਹੜੀ ਆ ਉਹ ਸ਼ਰਨ ਲਈ ਸੀ ਰੂਸ ਦੇ ਵਿੱਚ। 2020 ਦੇ ਵਿੱਚ ਰੂਸ ਦੇ ਦੁਆਰਾ ਐਡਵਰਡ ਸਨੋਡਨ ਨੂੰ ਪਰਮਾਨੈਂਟ ਰੈਜ਼ੀਡੈਂਸੀ ਰਾਈਟ ਜਿਹੜੇ ਉਹ ਦੇ ਦਿੱਤੇ ਗਏ ਸੀ। ਬੀਤੇ ਦਿਨਾਂ 'ਚ ਜਿਹੜੇ ਪੁਤਿਨ ਉਸਨੇ ਜਿਹੜੇ 72 ਜਿਹੜੇ ਫੋਰਨ ਬੋਰਨ ਇੰਡੀਵਿਜੂਅਲ ਆ, ਇੱਕ ਡਿਕਰੀ ਦੇ ਵਿੱਚ ਉਹਨਾਂ ਨੂੰ
ਸਿਟੀਜ਼ਨਸ਼ਿਪ ਜਿਹੜੀ ਉਹ ਗ੍ਰਾਂਟ ਕੀਤੀ ਆ। ਅਜੇ ਤੱਕ ਐਡਵਰਡ ਸਨੋਡਨ ਦਾ ਇਸ ਦੇ ਬਾਬਤ ਕੋਈ ਵੀ ਟਿੱਪਣੀ ਜਿਹੜੀ ਉਹ ਨਹੀਂ ਆਈ। ਯੂਐਸ ਅਧਿਕਾਰੀ ਪਿਛਲੇ ਕਈ ਵਰ੍ਹਿਆਂ ਤੋਂ, ਜਦੋਂ ਤੋਂ ਹੀ ਇਸ ਨੇ ਇਹ ਖੁਲਾਸੇ ਜਿਹੜੇ ਕੀਤੇ ਸੀਗੇ ਐਨਐਸਏ ਦੇ ਬਾਬਤ, ਉਦੋਂ ਤੋਂ ਲੜੀਂਦਾ ਹੈ ਤੇ ਇਸ ਨੂੰ ਐਸਪੀਨਾਜ ਚਾਰजेस ਦੇ ਉੱਤੇ ਕ੍ਰਿਮੀਨਲ ਟ੍ਰਾਇਲ ਫੇਸ ਕਰਨ ਦੇ ਲਈ ਇਸ ਦੀ ਮੰਗ ਕੀਤੀ ਜਾ ਰਹੀ ਹੈਗੀ ਆ। ਸੋ ਵੀ ਜਿਹੜੇ ਖੂਫੀਆ ਦਸਤਾਵੇਜ਼, ਖੂਫੀਆ ਜਿਹੜੀਆਂ ਰਿਪੋਰਟਾਂ ਆ, ਉਸ ਨੂੰ ਇਸਨੇ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਹੈਗਾ ਆ। ਸੋ ਹੁਣ ਯੂਐਸ ਅਪੀਲ ਕੋਰਟ ਨੇ ਕਹਿੰਦੇ ਵੀ ਉਸੇ ਸਾਲ ਦੇ ਵਿੱਚ ਹੀ ਪਾਇਆ ਸੀਗਾ ਵੀ ਸਨੋਡਨ ਨੇ ਅਨਲਾਫੁਲ ਤਰੀਕੇ ਦੇ ਨਾਲ ਇਹ ਜਿਹੜੇ ਪ੍ਰੋਗਰਾਮਸ ਆ ਉਹਨਾਂ ਨੂੰ ਐਕਸਪੋਜ਼ ਜਿਹੜਾ ਉਹ ਕੀਤਾ ਆ। ਯੂਐਸ ਦੀ ਜਿਹੜੇ ਇੰਟੈਲੀਜੈਂਸ ਲੀਡਰਸ ਆ ਉਹਨਾਂ ਦੇ ਦੁਆਰਾ ਇਹ ਜਿਹੜੇ ਸੀਕ੍ਰੇਟ ਸਰਵੇਲੈਂਸ ਆਪਰੇਸ਼ਨ ਜਿਹੜੇ ਕੈਰੀ ਆਊਟ ਕੀਤੇ ਜਾ ਰਹੇ ਸੀਗੇ, ਉਹਨਾਂ ਨੂੰ ਪਬਲਿਕਲੀ ਡਿਫੈਂਡ ਵੀ ਜਿਹੜੇ ਆ ਉਹ ਕੀਤਾ ਸੀਗਾ ਕਿ ਵੀ ਉਹ ਕਿਤੇ ਨਾ ਕਿਤੇ ਝੂਠ ਬੋਲ ਰਿਹਾ ਆ। ਪੁਤਿਨ ਜੋ ਕਿ ਖੁਦ ਇੱਕ ਜਿਹੜਾ ਸਪਾਈ ਰਿਹਾ, ਜਸੂਸ ਰਿਹਾ ਆ, ਉਸ ਦਾ ਚੀਫ ਜਿਹੜਾ ਉਹ ਰਿਹਾ ਆ, ਤੇ ਉਸਨੇ 2017 ਦੇ ਵਿੱਚ ਕਿਹਾ ਸੀਗਾ ਵੀ ਸਨੋਡਨ ਇੱਥੇ ਲੋ ਪ੍ਰੋਫਾਈਲ ਜਿਹੜਾ ਰੱਖਦਾ ਹੋਇਆ ਰੂਸ ਦੇ ਵਿੱਚ ਰਹਿ ਸਕਦਾ ਹੈਗਾ ਆ। ਤੇ ਨਾਲ ਹੀ ਉਹਨੇ ਇਹ ਵੀ ਕਿਹਾ ਸੀਗਾ ਵੀ ਉਸਨੇ ਗਲਤ ਜ਼ਰੂਰ ਕੀਤਾ ਹੈ ਯੂਐਸ ਸੀਕ੍ਰੇਟਸ ਨੂੰ, ਉਸਨੇ ਇਹ ਕਿਹਾ ਸੀਗਾ ਵੀ ਕੁਛ ਇਸਨੇ ਗਲਤ ਨਹੀਂ ਕੀਤਾ ਯੂਐਸ ਦੇ ਸੀਕ੍ਰੇਟਸ ਨੂੰ ਜਿਹੜਾ ਉਹ ਲੀਕ ਕਰਕੇ, ਤੇ ਕਿਹਾ ਵੀ ਨਾ ਹੀ ਇਹ ਕੋਈ ਦੇਸ਼ ਧਰੋਹੀ ਆ। ਜੀ, ਅਗਲੀ ਖਬਰ ਪਰ ਚਲੀਏ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਕੈਨੇਡਾ ਦੀ ਬਾਰਡਰ ਸਰਵਿਸ ਏਜੰਸੀ ਨੇ ਅਨਾਉਂਸ ਕੀਤਾ ਆ ਵੀ ਅਕਤੂਬਰ 1 ਤੋਂ ਜੋ ਟਰੈਵਲਰਸ ਕੈਨੇਡਾ 'ਚ ਆ ਰਹੇ ਆ ਉਹਨਾਂ ਨੂੰ ਆਪਣੀ ਹੈਲਥ ਇਨਫੋਰਮੇਸ਼ਨ ਸਬਮਿਟ ਨਹੀਂ ਕਰਨੀ ਪਊਗੀ। ਪਹਿਲਾਂ ਇਹਦੇ ਲਈ ਬਹੁਤ ਜ਼ਿਆਦਾ ਵੇਟ ਕਰਨੀ ਪੈਂਦੀ ਸੀ, ਲਾਈਨਾਂ ਲੱਗਦੀਆਂ ਸੀਆਂ। ਸੋ ਕਹਿੰਦੇ ਵੀ ਐਡਵਾਂਸ ਡੈਕਲੇਰੇਸ਼ਨ ਟੂ ਸਬਮਿਟ ਯੂਰ ਕਸਟਮ ਐਂਡ ਇਮੀਗ੍ਰੇਸ਼ਨ ਇਨਫੋਰਮੇਸ਼ਨ, ਉਹਦੇ ਵਿੱਚ ਕੀਓਸ ਦੇ ਉੱਤੇ ਹੀ ਜਾ ਕੇ ਉਹ ਇਨਫੋਰਮੇਸ਼ਨ ਆਪਣੀ ਜਿਹੜੀ ਆ ਸੈਂਡ ਕਰ ਸਕਦੇ ਹੈਗੇ ਆ। ਸੋ ਇੰਟਰਨੈਸ਼ਨਲ ਟਰੈਵਲ ਦੇ ਲਈ ਉਹ ਕਹਿੰਦੇ ਵੀ ਅਸੀਂ ਚਾਹੁੰਦੇ ਹਾਂ ਵੀ ਜਲਦੀ ਤੋਂ ਜਲਦੀ ਲੋਕ ਜਿਹੜੇ ਆ ਟਰੈਵਲ ਕਰਕੇ ਐਂਟਰ ਕਰ ਸਕਣ। ਜੀ, ਸੋ ਉਹਨਾਂ ਨੇ ਆਪਣੀਆਂ ਜਿਹੜੀਆਂ ਵੈਕਸੀਨ ਐਂਟਰੀ ਰੂਲਸ ਆ ਉਸ ਨੂੰ ਵੀ ਕੈਨੇਡਾ ਨੇ ਜਿਹੜਾ ਉਹ ਖਤਮ ਕਰ ਦਿੱਤਾ। ਜਿਹੜਾ ਅਰਾਈਵ ਕੈਨ ਕਰਕੇ ਸੀਗਾ ਉਸ ਨੂੰ ਇਹਨਾਂ ਨੇ ਆਪਸ਼ਨਲ ਕਰ ਦਿੱਤਾ, ਜੇ ਕਰਨਾ ਹੈ ਤੇ ਕਰੋ, ਨਹੀਂ ਤਾਂ ਨਹੀਂ। 1 ਅਕਤੂਬਰ ਤੋਂ ਇਹ ਜਿਹੜੇ ਚੇਂਜਸ ਆ ਉਹ ਲਾਗੂ ਹੋਣਗੇ, ਜਿਸ ਦੇ ਵਿੱਚ ਜਿਹੜੇ ਕੈਨੇਡਾ ਨੂੰ ਜਿਹੜਾ ਵੀ ਟਰੈਵਲ ਕਰ ਰਿਹਾ ਆ ਉਸ ਨੂੰ ਪ੍ਰੂਫ ਆਫ ਕੋਵਿਡ ਵੈਕਸੀਨੇਸ਼ਨ ਵੀ ਦਿਖਾਉਣ ਦੀ ਜਿਹੜੀ ਆ ਉਹ ਨਹੀਂ ਜ਼ਰੂਰਤ ਹੋਊਗੀ, ਤੇ ਉਸ ਨੂੰ ਕਿਸੇ ਵੀ ਟੈਸਟਿੰਗ ਜਾਂ ਆਈਸੋਲੇਟ ਜਾਂ ਕੁਆਰੰਟੀਨ ਕਰਨ ਦੀ ਜਿਹੜੀ ਉਹ ਨਹੀਂ ਹੋਊਗੀ। ਮਾਸਕ ਮੈਂਡੇਟ ਜਿਹੜੇ ਪਲੇਨਸ ਤੇ ਟ੍ਰੇਨਸ ਦੇ ਵਿੱਚ ਆ ਉਸ ਨੂੰ ਵੀ ਲਿਫਟ ਜਿਹੜਾ ਉਹ ਕਰ ਦਿੱਤਾ ਜਾਊਗਾ, ਉਸ ਨੂੰ ਵੀ ਹਟਾ ਦਿੱਤਾ ਜਾਊਗਾ। ਜਿਹੜੀ ਅਰਾਈਵ ਕੈਨ ਇਹਨਾਂ ਦੀ ਐਪ ਸੀਗੀ ਉਸ ਨੂੰ ਹੁਣ ਇਹਨਾਂ ਨੇ ਆਪਸ਼ਨਲ ਕਰ ਦਿੱਤਾ। ਜਿੱਦਾਂ ਤੁਸੀਂ ਕਿਹਾ ਵੀ ਅਪਲੋਡ ਕਰਨੇ ਹੈਲਥ ਡਾਕੂਮੈਂਟਸ ਕੈਨੇਡਾ ਦੇ ਵਿੱਚ ਐਂਟਰ ਕਰਨ ਦੇ ਲਈ, ਇਹ ਟੋਟਲ ਆਪਸ਼ਨਲ ਹੋਊਗਾ। ਸੋ ਇੱਕ ਵੱਡਾ ਚੇਂਜ ਆਪਾਂ ਕਹਿ ਸਕਦੇ ਹਾਂ ਵੀ ਉਹ ਦੇਖਿਆ ਜਾ ਰਿਹਾ ਆ। ਅਜੇ ਵੀ ਕਹਿੰਦੇ ਵੀ ਕੈਨੇਡਾ ਵਿੱਚ ਉਹਨਾਂ ਦੇ ਆંકੜਿਆਂ ਦੇ ਮੁਤਾਬਕ 32 ਮੌਤਾਂ ਜਿਹੜੀਆਂ ਹਰ ਦਿਨ ਇਸ ਵਾਇਰਸ ਦੇ ਕਰਕੇ ਹੋ ਰਹੀਆਂ ਨੇ। ਅਗਲੀ ਖਬਰ, ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਦੱਸਿਆ ਸੀ, ਇਨਫਲੇਸ਼ਨ ਨੂੰ ਲੈ ਕੇ ਰਿਊਟਰਸ ਨੇ ਅੱਜ ਬਹੁਤ ਵੱਡੀ ਰਿਪੋਰਟ ਛਾਪੀ ਆ। ਕਹਿੰਦੇ ਪਈ એનર્ਜੀ ਇਨਫਲੇਸ਼ਨ ਕ੍ਰਾਈਸਿਸ ਨੂੰ ਲੈ ਕੇ ਜਿੰਨੀਆਂ ਵੀ ਦੁਨੀਆ ਦੀਆਂ ਵੱਡੀਆਂ ਇਕਨੋਮੀਜ਼ ਹੈਗੀਆਂ ਆ ਉਹ ਰਿਸੈਸ਼ਨ ਦੇ ਵਿੱਚ ਚਲੇ ਜਾਣਗੀਆਂ। OECD ਇਹ ਆਰਗੇਨਾਈਜੇਸ਼ਨ ਹੈਗੀ ਆ, ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਤੇ ਡਿਵੈਲਪਮੈਂਟ। ਉਹਨਾਂ ਨੇ ਇਹ ਕਿਹਾ ਵੀ ਗਲੋਬਲੀ ਗਰੋਥ ਪਹਿਲਾਂ ਐਕਸਪੈਕਟ ਹੋ ਰਹੀ ਸੀ ਵੀ 3.0% ਹੋਊਗੀ ਸਨ 2023 ਦੇ ਵਿੱਚ, ਪਰ ਇਹ ਹੁਣ ਘਟ ਕੇ 2.2% ਤੱਕ ਹੋਊਗੀ, ਇਹ ਜੋ ਫੋਰਕਾਸਟ ਹੋ ਰਹੀ ਹੈਗੀ ਆ। ਸੋ ਪੈਰਿਸ ਬੇਸਡ ਪਾਲਿਸੀ ਫਾਰਮ ਹੈਗਾ ਇਹ। ਯੂਜ਼ਲੀ ਤਾਂ ਕਹਿੰਦੇ ਪੈਸਿਮਿਸਟਿਸਟ ਹੁੰਦਾ ਆ, ਪੈਸਿਮਿਸਟਿਕ ਹੁੰਦਾ ਆ ਫਿਊਚਰ ਦੇ ਲਈ, ਆਊਟਲੁੱਕ ਲਈ, ਪਰ ਜੋ ਇਹਨਾਂ ਨੇ ਅੱਜ ਫਿਗਰ ਦਿੱਤੇ ਆ ਇਹਦੇ ਨਾਲ USA ਵੀ ਵਿੱਚ ਹੀ ਆ, ਯੂਰਪ ਲੈ ਲਓ, ਹੋਰ ਫਰਾਂਸ ਦੀ ਇਕਨੋਮੀ ਵੀ, ਤੇ ਕਹਿੰਦੇ ਵੀ ਰਸ਼ੀਆ ਦਾ ਜਿਹੜਾ ਅਨਪ੍ਰੋਵੋਕਡ ਤੇ ਅਨਜਸਟੀਫਾਈਏਬਲ ਵਾਰ ਹੈਗੀ ਆ ਯੂਕਰੇਨ ਦੇ ਅਗੇਂਸਟ, ਇਹ ਇੱਕ ਵੱਡਾ ਫੈਕਟਰ ਬਣਿਆ ਹੈਗਾ। ਬਾਕੀ ਕੋਵਿਡ ਨੂੰ ਲੈ ਕੇ ਵੀ ਸਰਪਲਸ ਜਿਹੜਾ ਹੈਗਾ ਚੀਜ਼ਾਂ ਦਾ ਬਹੁਤ ਜ਼ਿਆਦਾ ਹੋਇਆ ਹੈਗਾ, ਸਪਲਾਈ ਚੇਨ ਨੂੰ ਲੈ ਕੇ। ਸੋ ਆਉਣ ਵਾਲਾ ਸਮਾਂ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਇਹ ਬਾਹਲਾ ਵਧੀਆ ਨਹੀਂ ਲੱਗਦਾ ਹੈਗਾ ਇਨਫਲੇਸ਼ਨ ਨੂੰ ਲੈ ਕੇ। ਜੀ
ਜੀ ਬਿਲਕੁਲ। ਸੋ ਦੁਨੀਆ ਭਰ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵੀ $3 ਟ੍ਰਿਲੀਅਨ ਦਾ ਨੁਕਸਾਨ ਇਕਨੋਮੀ ਨੂੰ ਇਸ ਯੁੱਧ ਦੇ ਕਰਕੇ, ਜੰਗ ਦੇ ਚੱਲਦਿਆਂ ਜਿਹੜਾ ਉਹ ਹੋ ਰਿਹਾ ਆ। ਉਧਰ ਰੂਸ ਤੋਂ ਖਬਰਾਂ ਇਹ ਆ ਰਹੀਆਂ ਵੀ ਕਾਮਰੇਡ ਕਿਤੇ ਭੱਜ ਨਾ ਜਾਣ, ਲੜਨ ਤੋਂ ਪਿੱਛੇ ਨਾ ਹੋ ਜਾਣ ਤੇ ਸ਼ਾਇਦ ਉੱਥੇ ਬਾਰਡਰ ਕਲੋਜ਼ ਕਰ ਦੇਣਗੇ। ਵੀ ਐਕਸੋਡਸ ਜਿਹੜਾ ਹੋ ਰਿਹਾ, ਮਿਲਟਰੀ ਦੀ ਉਮਰ ਵਾਲੇ ਜਿਹੜੇ ਏਜ ਮੈਨ ਆ ਉਹ ਭੱਜ ਰਹੇ ਨੇ, ਲੱਖਾਂ ਦੀ ਤਾਦਾਦ ਦੇ ਵਿੱਚ ਦੇਸ਼ ਨੂੰ ਛੱਡ ਛੱਡ ਕੇ ਜਿਹੜੇ ਉਹ ਜਾ ਰਹੇ ਨੇ ਵੀ ਸ਼ਾਇਦ ਉਸ ਦੇ ਕਰਕੇ ਬਾਰਡਰਸ ਨੂੰ ਜਿਹੜਾ ਉਹ ਕਲੋਜ਼ ਕਰ ਸਕਦੇ ਨੇ। ਪਰ ਹਾਲ ਦੀ ਘੜੀ ਅਜੇ ਕੋਈ ਫੈਸਲਾ ਜਿਹੜਾ ਨਹੀਂ ਲਿਆ, ਪਰ ਚਰਚਾ ਜਿਹੜੀ ਉੱਥੇ ਆਲਰੇਡੀ ਚੱਲ ਚੁੱਕੀ ਹੈਗੀ ਆ। ਸੋ ਲੈਟਸ ਸੀ ਅੱਗੇ ਕੀ ਬਣਦਾ ਆ ਉੱਥੇ। ਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਉਹਨਾਂ ਨੇ ਹੁਣ ਕਥਿਤ ਤੌਰ ਤੇ ਦੋਸ਼ ਲਾਏ ਆ ਵੀ ਨਵਾਜ਼ ਸ਼ਰੀਫ ਦੀ ਜਿਹੜੀ ਕੁੜੀ ਆ ਉਸ ਦੇ ਦੁਆਰਾ ਸਾਜ਼ਿਸ਼ ਰਚੀ ਜਾ ਰਹੀ ਆ ਉਸ ਨੂੰ ਮਾਰਨ ਦੀ, ਵੀ ਉਸ ਨੂੰ ਕਿਲ ਕਰਨ ਦੀ ਜਿਹੜੀ ਪਲੋਟਿੰਗ ਆ ਉਹ ਉਸਨੇ ਕੀਤੀ ਹੈਗੀ ਆ ਇਸ ਬੀਬੀ ਨੇ। ਸੋ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਉੱਥੋਂ ਕਹਿ ਲਓ ਵੀ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ ਸੀ। ਪੋਲੀਟੀਸ਼ੀਅਨ ਮਰੀਮ ਨਵਾਜ਼ ਜਿਹੜੀ ਨਵਾਜ਼ ਸ਼ਰੀਫ ਦੀ ਕੁੜੀ ਆ, ਉਸ ਦੇ ਉੱਤੇ ਇਸਨੇ ਹੁਣ ਦੋਸ਼ ਜਿਹੜੇ ਉਹ ਲਗਾਏ ਹੈਗੇ ਆ। ਕਹਿੰਦੇ ਵੀ ਇਸ ਨੂੰ ਤਾਂ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਵੀ ਵੀ ਡਿਸਕੁਆਲੀਫਾਈ ਕਰ ਦੇਣ, ਇਸ ਦੇ ਲਈ ਉਸ ਨੂੰ ਉਹ ਗੁਹਾਰ ਲਗਾ ਰਹੇ ਹੈਗੇ ਆ। ਕਹਿੰਦੇ ਵੀ ਮੌਤ ਤੋਂ ਤਾਂ ਚਲ ਮੈਂ ਨਹੀਂ ਡਰਦਾ, ਜੋ ਵੀ ਅੱਲਾ ਨੂੰ, ਰੱਬ ਨੂੰ ਮਨਜ਼ੂਰ ਆ ਉਹੀ ਜਿਹੜਾ ਉਹ ਹੋਊਗਾ। ਰਹੀਮ ਯਾਰ ਖਾਨ ਦੇ ਵਿੱਚ ਇਸਨੇ ਹੁਣੇ ਤਹਿਰੀਕੇ ਇਨਸਾਫ ਦੇ ਜਿਹੜੇ ਚੇਅਰਮੈਨ ਇਮਰਾਨ ਖਾਨ ਨੇ ਲੇਟੈਸਟ ਜਿਹੜੀ ਆ ਉਹ ਆਪਣੀ ਰੈਲੀ ਕੀਤੀ ਸੀ ਤੇ ਉਸੇ ਦੌਰਾਨ ਹੀ ਇਸਨੇ ਇਹ ਦੋਸ਼ ਜਿਹੜੇ ਆ ਮਰੀਮ ਨਵਾਜ਼ ਦੇ ਉੱਤੇ ਲਗਾਏ ਨੇ। ਅਗਲੀ ਖਬਰ ਆਪਾਂ ਚਲੀਏ ਗੈਸ ਪ੍ਰਾਈਸਸ। ਕਹਿੰਦੇ ਵੀ ਕੈਲੀਫੋਰਨੀਆ ਦੀਆਂ ਗੈਸ ਪ੍ਰਾਈਸਸ ਆਊਟ ਆਫ ਵੈਕ ਆ। ਜਿੰਨੀ ਨੈਸ਼ਨਲ ਐਵਰੇਜ ਦੇਖੀ ਜਾਵੇ ਗੈਸ ਦੀ ਪ੍ਰਾਈਸ, ਉਹਦੇ ਨਾਲੋਂ $2 ਗੈਸ ਦੀਆਂ ਪ੍ਰਾਈਸਸ ਉੱਪਰ ਆ। ਅੱਜ ਦਾ ਜੇ ਮੈਂ ਤੁਹਾਨੂੰ ਬੇ ਏਰੀਏ ਦਾ ਗੈਸ ਪ੍ਰਾਈਸਸ ਦੱਸਦਾ ਜਾਵਾਂ, ਰੈਗੂਲਰ $6 ਤੇ 29 ਸੈਂਟ ਨੂੰ ਆ, ਪਲੱਸ $6.45 ਤੇ ਸੁਪਰੀਮ $6.59 ਨੂੰ ਹੈਗੀ ਆ। ਸੋ ਬਹੁਤ ਹੀ ਜ਼ਿਆਦਾ, ਕਹਿੰਦੇ ਲਗਭਗ $1 ਤੇ 89 ਸੈਂਟ ਮੋਰ ਆ ਇਹ ਨੈਸ਼ਨਲ ਐਵਰੇਜ ਨਾਲੋਂ। ਹਾਈਐਸਟ ਗੈਪ ਦੇਖਿਆ ਗਿਆ ਆ ਬਾਕੀ ਦੀਆਂ ਸਟੇਟਾਂ ਦੇ ਮੁਕਾਬਲੇ ਕੈਲੀਫੋਰਨੀਆ ਦੀ ਵਿੱਚ ਗੈਸ ਪ੍ਰਾਈਸ ਨੂੰ, ਪਿਛਲੇ ਜੇ 22 ਸਾਲਾਂ ਦਾ ਡਾਟਾ ਦੇਖਿਆ ਜਾਵੇ। ਬੇ ਏਰੀਆ ਨਿਊਜ਼ ਗਰੁੱਪ ਨੇ ਐਨਾਲਿਸਿਸ ਕੀਤਾ ਹੈਗਾ। ਜਦੋਂ ਰਸ਼ੀਆ ਨੇ ਇਨਵੇਡ ਕੀਤਾ ਯੂਕਰੇਨ ਨੂੰ, ਉਹਦੇ ਕਰਕੇ ਜ਼ਰੂਰ ਕਹਿੰਦੇ ਪ੍ਰਾਈਸਸ ਗੈਸ ਦੀਆਂ ਅੱਪ ਗਈਆਂ, ਪਰ ਇੰਨੀਆਂ ਜ਼ਿਆਦਾ ਅੱਪ ਗਈਆਂ ਇਹ ਆਊਟ ਆਫ ਕੁਐਸਚਨ ਹੈਗਾ। ਕੈਲੀਫੋਰਨੀਆ ਦੇ ਇੱਕ ਇਕੋਨੋਮਿਸਟ ਹੈਗੇ ਪ੍ਰੋਫੈਸਰ ਸੈਵਰਿਨ ਬੋਰਨਸਟੇਨ, ਉਹਨਾਂ ਨੇ ਇਹ ਕਿਹਾ ਵੀ ਕੈਲੀਫੋਰਨੀਆ ਦੇ ਵਿੱਚ ਤਾਂ ਇਹ ਕਮੋਡਿਟੀ ਬਹੁਤ ਮਹਿੰਗੀ ਬਣੀ ਹੋਈ ਆ ਤੇ ਇਹ ਇੱਦਾਂ ਰਹੂਗੀ, ਤੇ ਮੈਨੂੰ ਨਹੀਂ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਇਹ ਪ੍ਰਾਈਸਸ ਘਟਣਗੀਆਂ, ਬਲਕਿ ਉਹਨਾਂ ਨੇ ਚੇਤਾਵਨੀ ਦਿੱਤੀ ਵੀ ਆਉਣ ਵਾਲੇ ਸਮੇਂ 'ਚ ਗੈਸ ਦੀਆਂ ਪ੍ਰਾਈਸਸ ਕੈਲੀਫੋਰਨੀਆ 'ਚ ਹੋਰ ਵੱਧ ਸਕਦੀਆਂ ਹੈਗੀਆਂ। ਸੋ ਜੀ ਇਹ ਬਿਲਕੁਲ। ਇੱਕ ਕੈਲੀਫੋਰਨੀਅਨਸ ਜਿਹੜੇ ਆ ਉਹਨਾਂ ਦੇ ਲਈ ਬੜੀ ਚਿੰਤਾ ਹੈਗੀ ਆ। ਹਾਲਾਂਕਿ ਗਵਰਨਰ ਨੇ ਅਨਾਉਂਸ ਕੀਤਾ ਹੈ ਵੀ ਉਹ ਕੁਝ ਪੈਸੇ ਭੇਜਣਗੇ ਲੋਕਾਂ ਦੇ ਘਰਾਂ 'ਚ ਕ੍ਰੈਡਿਟ ਕਾਰਡ ਜਾਂ ਚੈੱਕ ਦੇ ਮਾਮਲੇ 'ਚ, ਪਰ ਇੱਕ ਵਾਰੀ ਗੈਸ ਕਾਫੀ ਘਟ ਕੇ ਦੁਬਾਰਾ ਕੀ ਫਿਰ $6 ਤੱਕ ਪਹੁੰਚਣੀ, ਇਹ ਬੜੀ ਹੈਰਾਨੀ ਵਾਲੀ ਗੱਲ ਹੋਈ ਪਈ ਆ। ਹੈਰਾਨੀ ਵਾਲੀ ਇਸ ਲਈ ਆ ਹਰਜੋਤ ਸਿੰਘ ਜੀ, ਕੱਚੇ ਤੇਲ ਦੀ ਕੀਮਤ $77 ਪਰ ਬੈਰਲ ਨੂੰ ਚੱਲ ਰਹੀ ਆ। ਇੱਥੇ ਜਿਹੜੀ ਆ ਉਹ ਗੈਸ ਨੂੰ ਫੇਰ ਅੱਗ ਲੱਗਣੀ ਸ਼ੁਰੂ ਹੋ ਗਈ ਆ। ਉਧਰ ਹਰੀਕੇਨ ਫਲੋਰੀਡਾ ਜਿਹੜਾ ਈਸਟ ਕੋਸਟ ਵਾਲੇ ਪਾਸੇ ਜਦੋਂ ਕੋਈ ਵੀ ਹਰੀਕੇਨ ਜਿਹੜੇ ਆਉਂਦੇ ਆ ਤਾਂ ਸਪਲਾਈ ਦੇ ਉੱਤੇ ਅਸਰ ਪੈਂਦਾ, ਕਿਉਂਕਿ ਆਪਣੀ ਵੀ ਜਿਹੜੀ ਗੈਸ ਆ ਮੋਸਟਲੀ ਉਧਰਲੇ ਪਾਸੋਂ ਹੀ ਇੱਧਰ ਨੂੰ ਆ ਰਹੀ ਹੁੰਦੀ ਆ ਜਿਹੜੀ ਰਿਫਾਈਨ ਹੋਣ ਦੇ ਲਈ। ਸੋ ਇਹ ਬੜੀ ਅਚੰਭੇ ਵਾਲੀ ਗੱਲ ਜਿਹੜੀ ਆ ਇਸ ਟਾਈਮ ਲਗਾਤਾਰ ਜਿਹੜੀ ਉਹ ਬਣਦੀ ਜਾ ਰਹੀ ਆ ਵੀ ਇਹ ਬਣ ਕੀ ਜਿਹੜਾ ਹੋ ਰਿਹਾ ਆ। ਸੋ ਇਹ ਮਿਸਮੈਚ ਕਿੱਥੇ ਜਿਹੜਾ ਉਹ ਚੱਲ ਰਿਹਾ। ਕੱਚੇ ਤੇਲ ਦੀ ਕੀਮਤ ਇੰਨੀ ਘਟੀ ਹੋਵੇ, $120 ਦੇ ਉੱਤੇ ਇੱਕ ਟਾਈਮ ਤੇ ਪਹੁੰਚ ਗਈ ਸੀ, ਹੁਣ 77 ਦੇ ਉੱਤੇ ਆ, ਤੇ ਗੈਸ ਦੀਆਂ ਪ੍ਰਾਈਸਾਂ ਫੇਰ ਉੱਥੇ ਦੀ ਉੱਥੇ ਤਾਂ ਨੂੰ ਜਿਹੜੀਆਂ ਉਹ ਜਾਣੀਆਂ ਸ਼ੁਰੂ ਹੋ ਚੁੱਕੀਆਂ ਆ। ਇਹ ਅਕਸਰ ਹੀ ਦੇਖਿਆ ਗਿਆ ਆ ਕੈਲੀਫੋਰਨੀਆ ਦੀਆਂ ਜਿਹੜੀਆਂ ਗੈਸ ਪ੍ਰਾਈਸਿਸ ਆ ਉਹ ਹਮੇਸ਼ਾ ਹੀ ਵੱਧ ਹੀ ਜਿਹੜੀਆਂ ਉਹ ਰਹੀਆਂ ਨੇ। ਵੈਸਟ ਕੋਸਟ ਵਾਲੇ ਪਾਸੇ ਤਕਰੀਬਨ ਜਿੰਨੇ ਵੀ ਇੱਥੇ ਸੂਬੇ ਨੇ ਇਹਨਾਂ ਸਾਰਿਆਂ ਦੇ ਵਿੱਚ ਗੈਸ ਪ੍ਰਾਈਸਿਸ ਵੱਧ ਰਹੀਆਂ ਨੇ ਰੌਕੀਜ਼ ਤੋਂ ਜਿਹੜੇ ਉਹ ਪਰੇ ਆ ਉਹਦੇ ਮੁਕਾਬਲੇ। ਸੋ 3.72 ਨੈਸ਼ਨਲ ਗੈਸ ਪ੍ਰਾਈਸ ਜਿਹੜੀ ਆ ਉਹ ਹਰਜੋਤ ਸਿੰਘ ਜੀ ਹੈਗੀ ਆ, ਤੇ ਜੇ ਇਹੀ ਕੈਲੀਫੋਰਨੀਆ ਦੀ ਆਪਾਂ ਗੱਲ ਕਰਦੇ ਜਾਈਏ ਤਾਂ ਉਹ 5.79 ਦੇ ਉੱਤੇ ਜਿਹੜੀ ਉਹ ਪਹੁੰਚੀ ਆ। ਸੋ $2 ਤੋਂ ਵੀ ਵੱਧ ਐਵਰੇਜ ਗੈਸ ਪ੍ਰਾਈਸ
ਵੱਧ ਹੈਗੀ ਹੈ ਨੈਸ਼ਨਲ ਦੇ ਨਾਲੋਂ ਕੈਲੀਫੋਰਨੀਆ ਦੇ ਵਿੱਚ। ਜੀ ਅਗਲੀ ਜੀ ਹਰਜੋਤ ਸਿੰਘ ਜੀ ਕੁਝ ਕਹਿਣਾ ਜੀ ਚਾਹੁੰਦੇ ਸੋ ਸੀ ਇਹਦੇ ਬਿਲਕੁਲ ਆਪਾਂ ਇਕਨੋਮੀ ਦੀ ਗੱਲ ਹੀ ਜੇ ਕਰਦੇ ਜਾਈਏ ਤੇ ਵਾਈਟ ਹਾਊਸ ਜੋ ਹੈਗਾ ਉਹ ਬਿਲਕੁਲ ਤਿਆਰੀ ਕਰ ਰਿਹਾ ਸੀ ਵੀ ਰਿਪੋਰਟਸ ਵਧੀਆ ਆ ਰਹੀਆਂ ਤੇ ਆਪਾਂ ਇਸ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਇਲੈਕਸ਼ਨ ਤੋਂ ਕਰਾਂਗੇ। ਪਹਿਲਾਂ ਪਰ ਜਿਸ ਹਿਸਾਬ ਦੇ ਨਾਲ ਇੰਟਰਸਟ ਰੇਟ ਵੱਧ ਰਿਹਾ, ਕਹਿੰਦੇ ਅੱਜ ਦੀ ਡੇਟ 'ਚ 30 ਈਅਰ ਇੰਟਰਸਟ ਰੇਟ ਜੋ ਹੈਗਾ ਆ ਉਹ 6.7% ਤੇ ਚਲਾ ਗਿਆ। ਇਹ ਹੋਮ ਬਾਇਰਸ ਦੇ ਲਈ ਇੱਕ ਬਹੁਤ ਵੱਡਾ ਪੇਮੈਂਟ ਸ਼ੌਕ ਹੈਗਾ। ਸੋ 3.3% ਇਸ ਸਾਲ ਦੇ ਸ਼ੁਰੂ ਵਿੱਚ ਸੀ, ਜਿਹੜਾ ਕਿ ਵੱਧ ਕੇ ਹੁਣ 6.7% ਹੋ ਗਿਆ। ਸੋ ਲਗਭਗ 3.4% ਇਨਕਰੀਜ਼ ਹੋ ਗਿਆ ਹੈਗਾ ਡਬਲ ਹੋ ਗਿਆ ਜੀ, ਜਾਂ ਡਬਲ ਤੋਂ ਡਬਲ ਹੋ ਉੱਤੇ। ਗਿਆ। ਸੋ ਇਹਦੇ ਨਾਲ ਘਰਾਂ ਦੀਆਂ ਪ੍ਰਾਈਸਸ ਤੇ ਬਹੁਤ ਜ਼ਿਆਦਾ ਅਸਰ ਪਊਗਾ, ਜਿਨ੍ਹਾਂ ਨੇ ਲੈਣਾ ਉਹਨਾਂ ਦੀ ਪੇਮੈਂਟਸ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਜਿਹੜੇ ਹੋਮ ਪਰਚੇਜ਼ ਕੈਂਸਲੇਸ਼ਨ ਆ ਉਹ ਅਗਸਤ ਦੇ ਮਹੀਨੇ 'ਚ ਵੀ 15.2% ਦੇ ਉੱਤੇ ਰਹੀਆਂ ਕੈਂਸਲੇਸ਼ਨਸ। ਹੋਮ ਪਰਚੇਜ਼ ਐਗਰੀਮੈਂਟ ਜਿਹੜੇ ਫੈਲ ਥਰੂ ਹੋ ਗਏ, ਜਿਹੜੇ ਪੂਰੇ ਨਹੀਂ ਹੋਏ। ਰੈਡਫਿਨ ਦੇ ਜਿਹੜੇ ਆંકੜੇ ਆ ਉਹ ਆਏ ਆ ਜੁਲਾਈ ਦੇ ਵਿੱਚ 15.5% ਸੀਗੀ। ਐਵਰੇਜ ਮਾਰਗੇਜ ਤੁਸੀਂ ਦੱਸ ਹੀ ਦਿੱਤੀ 3.3 ਤੋਂ ਵੱਧ ਕੇ 6.7 ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਆ। ਵੈਸੇ ਹੋਣਾ ਤਾਂ ਕੋਈ ਨਹੀਂ ਆ ਜਿੰਨੇ ਜਿਹੜਾ ਵੇਰੀਏਬਲ ਇੰਟਰਸਟ ਰੇਟ ਦਾ ਜਿਹੜਾ ਹਰਜੋਤ ਸਿੰਘ ਜੀ ਲਿਆ ਹੋਊਗਾ, ਤੇ ਜੇ ਕਿਸੇ ਨੇ ਲਿਆ ਹੋਇਆ ਹੋਏਗਾ ਤੇ ਉਹਨੂੰ ਤਾਂ ਰਗੜਾ ਚੰਗਾ ਜਿਹੜਾ ਉਹ ਹੁਣ ਲੇਟੈਸਟ ਜਿਹੜਾ ਉਹ ਵੱਜਿਆ ਹੋਣਾ ਆ। ਸੋ 64,000 ਜਿਹੜੇ ਹੋਮ ਪਰਚੇਜ਼ ਐਗਰੀਮੈਂਟ ਆ ਉਹ ਓਵਰਆਲ ਅਗਸਤ ਦੇ ਵਿੱਚ ਕੈਂਸਲ ਹੋਏ ਆ, ਜਿਹੜੀ ਨਵੀਂ ਰਿਪੋਰਟ ਰੈਡਫਿਨ ਨੇ ਉਹ ਜਾਰੀ ਕੀਤੀ ਹੈਗੀ ਆ। ਸੋ ਕਹਿੰਦੇ ਵੀ ਜਿਹੜੇ ਤੁਸੀਂ ਡਿਪੋਜ਼ਿਟ ਵੀ ਦਿੱਤੇ ਆ ਨਾ ਉਹ ਵੀ ਮਾਈਟ ਬੀ ਐਟ ਸਟੇਕ। ਗੁੱਡ ਫੇਥ ਜਿਹੜੀ ਅਰਨੈਸਟ ਮਨੀ ਤੁਸੀਂ ਡਿਪੋਜ਼ਿਟ ਦੇ ਵਜੋਂ, ਜਿਸ ਨੂੰ ਸਾਈ ਕਹਿ ਦਿੰਦੇ ਆ, ਵੀ ਉਹ ਦਿੱਤੀ ਆ ਘਰ ਖਰੀਦਣ ਦੇ ਲਈ, ਉਹ ਕਈ ਥਾਵਾਂ ਦੇ ਉੱਤੇ ਪ੍ਰੋਬਲਮ ਜਿਹੜੀ ਉਹ ਆ ਰਹੀ ਆ। ਪਰਚੇਜ਼ ਪ੍ਰਾਈਸ ਜਿਹੜੇ ਉਹ ਕਹਿੰਦੇ ਵੀ ਕਈ ਵਾਰੀ ਜਿਹੜੇ ਤੁਸੀਂ ਇਹ ਗੁੱਡ ਅਮਾਊਂਟ ਦੇ ਵਿੱਚ ਸਾਈ ਦਿੱਤੀ ਆ ਉਹ 1% ਤੋਂ ਲੈ ਕੇ 10% ਹੋ ਸਕਦੇ ਆ ਲੋਕਲ ਮਾਰਕੀਟ ਦੇ ਅਨੁਸਾਰ। ਸੋ ਕਿਤੇ ਉਹਦੇ ਵਿੱਚ ਵੀ ਰਗੜਾ ਜਿਹੜਾ ਆ ਉਹ ਨਾ ਲੱਗ ਜਾਵੇ। ਸੋ ਇਹ ਭਾਈ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਧਿਆਨ ਦੇਣ ਦੀ ਜਿਹੜੀ ਹੁਣ ਜ਼ਰੂਰਤ ਆ। ਈਵਨ ਜੇ ਤੁਸੀਂ ਕੈਂਸਲ ਵੀ ਕਰ ਰਹੇ ਆ, ਮੇਕ ਸ਼ੋਰ ਭਾਈ ਜ਼ਰੂਰ ਕਰੋ ਵੀ ਤੁਹਾਨੂੰ ਰਿਪਰੈਜ਼ੈਂਟੇਸ਼ਨ ਚੱਜ ਨਾ ਮਿਲੇ। ਇਹ ਬਹੁਤ ਜ਼ਰੂਰੀ ਆ ਵੀ ਕਿਤੇ ਰਗੜਾ ਜਿਹੜਾ ਉਹ ਜ਼ਿਆਦਾ ਨਾ ਉਸ ਦੇ ਵਿੱਚ ਲਵਾ ਬੈਠੋ। ਸਾਰੀ ਉਮਰ ਦੀ ਜਿਹੜੀ ਪੂੰਜੀ ਆ ਉਹ ਕਈ ਵਾਰੀ ਇੱਦਾਂ ਹੀ ਖੂਹ ਖਾਤੇ ਜਿਹੜੀ ਉਹ ਪੈ ਜਾਂਦੀ ਹੁੰਦੀ ਆ। ਸੋ ਜ਼ਰੂਰ ਇਹ ਧਿਆਨ ਦੇ ਨਾਲ ਚੱਲਣ ਦਾ ਜਿਹੜਾ ਉਹ ਦੌਰ ਚੱਲ ਰਿਹਾ ਆ। ਅੱਜ ਫਿਰ ਜਿਹੜੀ ਮਾਰਕੀਟ ਆ, ਸਟਾਕ ਮਾਰਕੀਟ ਆ, ਉਹ ਕੋਈ ਬਹੁਤਾ ਚੰਗਾ ਪਰਫਾਰਮ ਨਹੀਂ ਕਰ ਰਹੀ। ਡਾਓ ਜੋਨਸ ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ 266 ਪੁਆਇੰਟ ਨੈਗੇਟਿਵ 'ਚ ਚੱਲ ਰਿਹਾ। ਨੈਸਡੈਕ 42 ਤੇ S&P 31 ਪੁਆਇੰਟ ਜਿਹੜਾ ਉਹ ਥੱਲੇ ਚੱਲ ਰਿਹਾ। ਜਦੋਂ ਹੁਣ ਆਪਾਂ 9:50 ਦੇ ਉੱਤੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਅੱਜ ਸੋਮਵਾਰ ਨੂੰ ਤੁਹਾਨੂੰ ਦੱਸ ਰਹੇ ਹਾਂ। ਸੋ ਇਨਵੈਸਟਰਸ ਦੇ ਵਿੱਚ ਲਗਾਤਾਰ ਸਟਾਕ ਮਾਰਕੀਟ 'ਚ ਭਰੋਸਾ ਆ ਉਹ ਘਟਦਾ ਜਾ ਰਿਹਾ ਹੈਗਾ ਜੀ। ਅਗਲੀ ਖਬਰ ਯੂਨੀਵਰਸਿਟੀ ਆਫ ਸ਼ਾਰਲੇਟ ਤੋਂ ਆ ਰਹੀ ਆ, ਜਿੱਥੇ ਕਿ ਪਿਛਲੇ ਹਫਤੇ ਆਪਾਂ ਡਿਸਕਸ ਕੀਤਾ ਸੀ ਵੀ ਇੱਕ ਅੰਮ੍ਰਿਤਧਾਰੀ ਨੌਜਵਾਨ ਨੂੰ ਪੁਲਿਸ ਵਾਲਿਆਂ ਨੇ ਅਰੈਸਟ ਕਰ ਲਿਆ ਤੇ ਕਿਉਂਕਿ ਉਸਨੇ ਕਿਰਪਾਨ ਪਾਈ ਹੋਈ ਸੀ ਬਾਹਰ ਦੀ, ਤੇ ਕਿਸੇ ਨੇ ਕਾਲ ਕਰ ਦਿੱਤੀ ਵੀ ਜੀ ਇਹ ਨਾਈਫ ਆਇਆ ਤੇ ਇਹ ਖਤਰੇ ਦਾ ਕਾਰਨ ਹੈਗਾ, ਤੇ ਪੁਲਿਸ ਨੂੰ ਨੌਲੇਜ ਨਹੀਂ ਸੀ। ਤੇ ਉੱਥੇ ਦੀ ਪੁਲਿਸ ਨੇ ਆ ਕੇ ਇਸ ਸਿੱਖ ਨੌਜਵਾਨ ਨੂੰ ਅਰੈਸਟ ਕਰ ਲਿਆ, ਨਾਲੇ ਉਹਦੀ ਜਿਹੜੀ ਆ ਕਿਰਪਾਨ ਵੀ ਨਾਲ ਹੀ ਲੈ ਗਏ। UNC ਸ਼ਾਰਲੇਟ ਨੇ ਅੱਜ ਮਾਫੀ ਮੰਗੀ ਆ, ਅਪੋਲੋਜਾਈਜ਼ ਕੀਤਾ ਆ। ਕਹਿੰਦੇ ਭਈ ਇਸ ਸਟੇਟਮੈਂਟ ਦੇ ਵਿੱਚ ਯੂਨੀਵਰਸਿਟੀ ਦੇ ਚਾਂਸਲਰ ਸ਼ੈਰਨ ਗੈਬਰ ਤੇ ਚੀਫ ਡਾਇਵਰਸਿਟੀ ਆਫੀਸਰ ਬ੍ਰੈਂਡਨ ਵੋਲਫ, ਉਹਨਾਂ ਨੇ ਇਹ ਕਿਹਾ ਆ ਵੀ ਕਿਸੇ ਨੇ ਕਾਲ ਕੀਤੀ ਸੀ ਵੀ ਨਾਈਫ ਹੈਗਾ, ਤੇ ਸਾਡੀ ਯੂਨੀਵਰਸਿਟੀ ਦੀ ਪਾਲਿਸੀ ਇਹ ਆ ਵੀ ਯੂਨੀਵਰਸਿਟੀ 'ਚ ਨਾਈਫ ਕੋਈ ਸਟੂਡੈਂਟ ਨਹੀਂ ਲਿਆ ਸਕਦਾ, ਨਾਈਫ ਜਾਂ ਗਨ। ਪਰ ਜਿਹੜੇ ਕਿਰਪਾਨ ਆ ਇਹ ਸਿੱਖਾਂ ਦਾ ਆਰਟੀਕਲ ਆਫ ਫੇਥ ਹੈਗਾ, ਇਹ ਅਲਾਉਡ ਹੈਗਾ। ਪਰ ਕਿਸੇ ਨੂੰ ਨੌਲੇਜ ਨਹੀਂ ਸੀ ਜਦੋਂ ਪੁਲਿਸ ਵਾਲੇ ਨੇ ਅਰੈਸਟ ਕੀਤਾ, ਤੇ ਜਾਂ ਜਿਸ ਨੇ ਪੁਲਿਸ ਵਾਲੇ ਨੇ ਕਾਲ ਕੀਤੀ ਸੀ, ਜਾਂ ਕਿਸੇ ਲੋਕ ਨੇ, ਕਿਸੇ ਸਟੂਡੈਂਟ ਨੇ ਕਾਲ ਕੀਤੀ ਸੀ ਵੀ ਉਹਨਾਂ ਦੇ ਕੋਲ ਨਾਈਫ ਆ, ਸੋ ਉਹ ਸਟੂਡੈਂਟ ਨੂੰ ਵੀ ਨੋਇੰਗਲੀ ਨੌਲੇਜ ਨਹੀਂ ਸੀ। ਇਸ ਸੰਬੰਧ ਦੇ ਵਿੱਚ ਸਿੱਖ ਕੋਲੀਸ਼ਨ ਨੇ ਕਾਫੀ ਅੱਗੇ ਹੋ ਕੇ ਯੂਨੀਵਰਸਿਟੀ ਦੇ ਨਾਲ ਗੱਲਬਾਤ ਕੀਤੀ, ਤੇ ਹੁਣ ਉਹ ਕਹਿੰਦੇ ਆ ਵੀ ਚਾਂਸਲਰ ਦੇ ਨਾਲ ਰਲ ਕੇ ਡਾਇਵਰਸਿਟੀ ਦੀ ਹੋਰ ਕਲਾਸਿਸ ਲਾਈਆਂ ਜਾਣਗੀਆਂ, ਤੇ ਜਿੰਨੇ ਵੀ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਸਿੱਖਾਂ ਦੇ ਆਰਟੀਕਲਸ ਆਫ ਫੇਥ ਬਾਰੇ ਦੱਸਿਆ ਜਾਊਗਾ। ਤੇ ਯੂਨੀਵਰਸਿਟੀ ਦੀ ਚਾਂਸਲਰ ਨੇ ਇਹ ਕਿਹਾ ਵੀ ਅਸੀਂ ਡਾਇਵਰਸਿਟੀ ਦੇ ਵਿੱਚ ਬਹੁਤ ਯਕੀਨ ਕਰਦੇ ਹਾਂ, ਤੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਹੀ ਧਰਮਾਂ ਦੇ ਲੋਕ ਸਾਡੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ।
ਜੀ। ਬਿਲਕੁਲ, ਅਮਨ ਨਾਂ ਸੀਗਾ ਉਸ ਮੁੰਡੇ ਦਾ ਜਿਸ ਦੇ ਨਾਲ ਇਹ ਪੂਰਾ ਵਰਤਾਰਾ ਵਾਪਰਿਆ। ਇੱਥੇ ਇੱਕ ਚੀਜ਼ ਨਾ ਕਈ ਜਣੇ ਕਹਿਣਗੇ ਵੀ ਉਹਨੂੰ ਗਾਤਰਾ ਅੰਦਰ ਦੀ ਪਾ ਲੈਣਾ ਚਾਹੀਦਾ ਸੀਗਾ, ਪਰ ਫਿਰ ਰਿਲੀਜੀਅਸ ਫਰੀਡਮ ਨਹੀਂ ਰਹਿ ਜਾਂਦੀ ਜੇ ਤੁਸੀਂ ਆਪਣਾ ਜੀ। ਫੇਥ ਪੂਰੀ ਤਰ੍ਹਾਂ ਜੇ ਤੁਸੀਂ ਸ਼ੋਅ ਨਹੀਂ ਕਰ ਸਕਦੇ, ਜੇ ਫਿਰ ਉਹੀ ਚੀਜ਼ ਚੱਲਦੀ ਰਹੀ, ਤਾਂ ਫਿਰ ਗੱਲ ਉੱਥੇ ਦੀ ਉੱਥੇ ਜਿਹੜੀ ਉਹ ਰਹਿ ਜਾਂਦੀ ਆ। ਸੋ ਸਿੱਖ ਕੋਲੇਸ਼ਨ ਵਾਲੇ ਸਿੱਖ ਪ੍ਰੈਸ ਐਸੋਸੀਏਸ਼ਨ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ UNC ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਆ ਅਤੇ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਆਫਰ ਰਿਸੋਰਸਿਸ ਦੇਵਾਂਗੇ ਵੀ ਜੇ ਤੁਸੀਂ ਇਸ ਦੇ ਬਾਰੇ ਜਿਹੜਾ ਸਿੱਖਣਾ ਸਿਖਲਾਈ ਜਿਹੜੀ ਆ ਉਹ ਹੋਵੇ। ਸੋ ਉਹਨਾਂ ਨੂੰ ਵੀ ਨਾਈਨਰਸ ਆਖਿਆ ਜਾਂਦਾ ਉੱਥੇ ਦੀ ਜਿਹੜੀ ਟੀਮ ਹੈਗੀ ਆ ਖੇਡ ਦੀ ਸਪੋਰਟਸ ਟੀਮ ਉਸ ਦੇ ਨਾਲ। ਸੋ ਉਹਨਾਂ ਨੇ ਉਸ ਦਿਨ ਜ਼ਰੂਰ ਉਸ ਦੇ ਬਾਰੇ ਦੱਸਿਆ ਸੀਗਾ। ਚਲੋ ਹੋਪਫੁਲੀ ਦਿਸ ਐਕਸਪੀਰੀਅੰਸ ਲੀਡਸ ਟੂ ਸਮਥਿੰਗ ਬੈਟਰ। ਇਹੀ ਆਪਾਂ ਜਿਹੜੀ ਉਮੀਦ ਕਰ ਸਕਦੇ ਹਾਂ ਵੀ ਕੁਛ ਹੋਵੇ। ਅਤੇ ਜਿਹੜੇ ਬਾਕੀ ਲੋਕ ਵੀ ਆ ਕਿਉਂਕਿ ਪੁਲਿਸ ਨੇ ਜਦੋਂ ਡਿਟੇਨ ਕੀਤਾ ਉਹਨਾਂ ਨੂੰ ਤਾਂ ਚਲੋ ਨਹੀਂ ਪਤਾ ਸੀ, ਅਤੇ ਹੈਰਾਨੀ ਦੀ ਗੱਲ ਇਹ ਆ ਵੀ ਜਿਸ ਸਟੂਡੈਂਟ ਨੇ ਜਾਂ ਜਿਹਨੇ ਵੀ ਹੋਰ ਕੀਤਾ ਉਹਨੂੰ ਵੀ ਇਸ ਚੀਜ਼ ਦਾ ਨਾ ਪਤਾ ਹੋਣਾ ਇੱਕ ਬੜੀ ਮੰਦਭਾਗੀ ਜਿਹੜੀ ਇਹ ਗੱਲ ਆ। ਸੋ ਜਿੰਨੇ ਵੀ ਆਪਣੇ ਵਿਦਿਆਰਥੀ ਵੱਖ-ਵੱਖ ਕਾਲਜਾਂ ਦੇ ਵਿੱਚ ਪੜ੍ਹਦੇ ਨੇ, ਉੱਥੇ ਪੜ੍ਹਦੇ ਨੇ, ਬਹੁਤ ਸਾਰੀਆਂ ਜਿਹੜੀਆਂ ਆਰਗਨਾਈਜੇਸ਼ਨ ਇਸ ਦੇ ਬਾਬਤ ਸਿੱਖ ਆਈਡੈਂਟਿਟੀ ਨੂੰ ਲੈ ਕੇ ਕੰਮ ਕਰਦੀਆਂ ਆ, ਉਹਨਾਂ ਨੂੰ ਜ਼ਰੂਰ ਉੱਥੋਂ ਦੇ ਕਰਿਕੂਲਮ ਦੇ ਵਿੱਚ ਜਾਂ ਉੱਥੇ ਜਾ ਕੇ ਇਸ ਚੀਜ਼ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੀ ਜਿਹੜੀ ਉਹ ਜ਼ਰੂਰਤ ਆ। ਕਿਉਂਕਿ ਜੇ ਨਿਆਣਿਆਂ ਤੱਕ ਇਹ ਚੀਜ਼ ਨੂੰ ਪਹੁੰਚ ਆਪਾਂ ਕਰਦੇ ਹਾਂ ਤਾਂ ਫਿਰ ਅੱਗੇ ਜਾ ਕੇ ਕੋਈ ਇੱਦਾਂ ਦਾ ਵੇਸਲਾ ਜਿਹੜਾ ਉਹ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਅੱਗੇ ਵੱਖ-ਵੱਖ ਥਾਵਾਂ ਦੇ ਉੱਤੇ ਕੰਮ ਜਿਹੜਾ ਉਹ ਕਰਨਾ ਹੁੰਦਾ ਆ। ਸੋ ਉਹਨਾਂ ਨੂੰ ਜੇ ਪਹਿਲਾਂ ਹੀ ਪਤਾ ਹੋਊਗਾ ਆਪਣੀ ਆਈਡੈਂਟਿਟੀ ਬਾਰੇ ਤਾਂ ਇੱਕ ਚੰਗੀ ਪਹਿਲ ਕਦਮੀ ਹੋਵੇਗੀ। ਅਗਲੀ ਜਿਹੜੀ ਜੀ। ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਪਲ ਕਹਿੰਦਾ ਆ ਵੀ ਉਹ ਅਸੀਂ ਆਈਫੋਨ 14 ਜਿਹੜੇ ਉਹ ਇੰਡੀਆ 'ਚ ਮੈਨੂਫੈਕਚਰ ਕਰਾਂਗੇ। ਚਾਈਨਾ ਨੂੰ ਲਗਾਤਾਰ ਪਟਕਣੀ ਤਾਂ ਜਿਹੜੀ ਉਹ ਦੇ ਰਹੇ ਆ, ਪਰ ਇਸ ਦੌਰਾਨ ਇੰਡੀਆ ਦੀ ਵੀ ਜਿਹੜੀ ਝੰਡੀ ਆ ਉਹ ਹੋ ਰਹੀ ਆ। ਸੋ ਟੈਕ ਜਾਇੰਟ ਕਹਿੰਦੇ ਆ ਵੀ ਅਸੀਂ ਆਪਣੀ ਜਿਹੜੀ ਕੁਛ ਪ੍ਰੋਡਕਸ਼ਨ ਆ ਚਾਈਨਾ ਤੋਂ ਹਟਾ ਕੇ ਹੁਣ ਇੰਡੀਆ ਦੇ ਵਿੱਚ ਲੈ ਕੇ ਜਾਵਾਂਗੇ। ਸੋ ਕਹਿੰਦੇ ਵੀ ਜਿਹੜੇ ਆਈਫੋਨ 14 ਪਿਛਲੇ ਇਸੇ ਸਤੰਬਰ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਇਹਨਾਂ ਨੇ ਲਾਂਚ ਕੀਤੇ ਸੀ। ਉਸ ਦੇ ਵਿੱਚ ਇਹਨਾਂ ਨੇ ਜਿਹੜੇ ਸੇਫਟੀ ਅਪਗ੍ਰੇਡਸ ਆ ਉਹਨਾਂ ਨੂੰ ਜਿਹੜੇ ਉਹ ਐਡ ਕੀਤੇ ਹੈਗੇ ਆ। ਉਹਨਾਂ ਨੇ ਜਿਹੜਾ ਉਹ ਆਖਿਆ JP Morgan ਦੇ ਐਨਾਲਿਸਟ ਇਹ ਮੰਨਦੇ ਆ ਵੀ 5% ਆਈਫੋਨ ਦੀ ਜਿਹੜੀ ਪ੍ਰੋਡਕਸ਼ਨ ਆ ਇਸ ਸਾਲ ਦੇ ਅਖੀਰ ਤੱਕ ਇੰਡੀਆ ਦੇ ਵਿੱਚ ਉਹਨਾਂ ਨੇ ਮੂਵ ਜਿਹੜੀ ਉਹ ਕਰ ਦੇਣੀ ਆ। ਚਾਈਨਾ ਤੋਂ ਬਾਅਦ 'ਚ ਇੰਡੀਆ ਸੈਕਿੰਡ ਬਿਗੇਸਟ ਸਮਾਰਟਫੋਨ ਮਾਰਕੀਟ ਕਹਿੰਦੇ ਆ ਵੀ ਉਹ ਹੈਗੀ ਆ। ਸੋ ਉੱਥੇ ਹੀ ਜਿਹੜੇ ਫੋਨ ਆ ਉਹ ਬਣਾਏ ਜਾਣਗੇ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਨਵਾਂ ਲਾਅ ਜਿਹੜਾ ਆ ਉਸ ਨੂੰ ਸਾਈਨ ਕਰ ਦਿੱਤਾ ਆ ਕੈਟਾਲਿਟਿਕ ਕਨਵਰਟਰ ਨੂੰ ਲੈ ਕੇ। ਕੈਲੀਫੋਰਨੀਆ 'ਚ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਹਾਹਾਕਾਰ ਮਚੀ ਹੋਈ ਆ। ਕਾਰਾਂ ਚੋਂ ਕੈਟਾਲਿਟਿਕ ਕਨਵਰਟਰ ਬਹੁਤ ਵੱਡੀ ਗਿਣਤੀ ਦੇ ਵਿੱਚ ਚੋਰੀ ਹੋ ਰਿਹਾ ਆ। ਜੇ ਨਵਾਂ ਡਾਟਾ ਦੱਸਦੀ ਜਾਈਏ ਕਹਿੰਦੇ ਪਈ 2021 ਵਿੱਚ 18,026 ਕੈਟਾਲਿਟਿਕ ਕਨਵਰਟਰ ਚੋਰੀ ਹੋਏ ਸੀ ਸੰਨ 2021 ਚ। ਫਿਰ 22 ਜਾਂ 23 ਆ, ਤੁਸੀਂ ਹਿਸਾਬ ਲਾ ਲਓ ਕਿੰਨਾ। ਸੋ ਹੁਣ ਇਸ ਨਵੇਂ ਬਿੱਲ ਦੇ ਮੁਤਾਬਕ ਬਹੁਤ ਸਾਰੇ ਜੋ ਚੋਰ ਆ ਉਹ ਇਹਨਾਂ ਕਨਵਰਟਰਸ ਨੂੰ ਚੋਰੀ ਕਰਕੇ ਜਿੱਥੇ ਜੰਕ ਯਾਰਡ ਹੁੰਦੇ ਹੈਗੇ ਉੱਥੇ ਵੇਚ ਦਿੰਦੇ ਆ, ਤੇ ਲੋਕ ਬਹੁਤ ਵਾਰ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਖਰੀਦਣ ਦੇ ਲਈ। ਹੁਣ ਜੇ ਜਿਹੜੇ ਵੀ ਲੋਕ ਵੇਚਦੇ ਆ ਗਾਹਾਂ ਕੈਟਾਲਿਟਿਕ ਕਨਵਰਟਰ, ਚਾਹੇ ਉਹ ਨਵੇਂ ਆ ਜਾਂ ਪੁਰਾਣੇ ਆ, ਉਹਨਾਂ ਨੂੰ ਇਸ ਬਿੱਲ ਦੇ ਮੁਤਾਬਕ ਜੇ ਚੋਰੀ ਵਾਲਾ ਸਮਾਨ ਉਹ ਵੇਚੂਗੇ ਤੇ $1,000 ਪਹਿਲੀ ਵਾਰੀ ਫਾਈਨ ਹੋਊਗਾ। ਸੈਕੰਡ ਕਨਵਿਕਸ਼ਨ ਦੇ ਉੱਤੇ $2,000 ਦਾ ਜਿਹੜਾ ਫਾਈਨ ਆ ਉਹ ਹੋਊਗਾ। ਸਾਰਾ ਹੀ ਰੈਕਡ ਰੱਖਿਆ ਜਾਊਗਾ ਕੈਟਾਲਿਟਿਕ ਕਨਵਰਟਰਸ ਦਾ, ਕਿਹੜੀ ਕੰਪਨੀ ਨੇ, ਕਿਹੜੇ ਸਟੋਰ ਨੇ, ਕਿਹੜੇ ਮਕੈਨਿਕ ਨੇ ਕਿਸ ਟਾਈਮ ਦੇ ਉੱਤੇ ਵੇਚਿਆ ਤੇ ਕਿਹੜੀ ਕਾਰ ਦੇ ਵਿੱਚ ਲਾਇਆ ਗਿਆ ਹੈਗਾ। ਸੋ ਇਹ ਸਾਰੀ ਜਿਹੜੀ ਡਿਸਕ੍ਰਿਪਸ਼ਨ ਆ ਕੈਟਾਲਿਟਿਕ ਕਨਵਰਟਰਸ ਦੀ, ਉਹਨਾਂ ਦੇ ਉੱਤੇ ਸਪੈਸ਼ਲ ID ਨੰਬਰਸ ਤੇ ਵਿਨ ਨੰਬਰ ਐਚ ਕੀਤੇ ਜਾਣਗੇ, ਉੱਤੇ ਲਾਏ ਜਾਣਗੇ ਪਾਰਟਸ ਦੇ ਉੱਤੇ। ਤੇ ਰੀਸਾਈਕਲਰਸ ਜਿਹੜੇ ਆ ਉਹਨਾਂ ਨੂੰ ਇਦਾਂ ਦਾ ਕੋਈ ਰੈਕਡ ਨਹੀਂ ਰੱਖਣਾ ਪਊਗਾ। ਜੀ। ਬੜੇ ਲੋਕ ਪਰੇਸ਼ਾਨ ਨੇ ਜਿੱਦਾਂ ਤੁਸੀਂ ਕਿਹਾ ਆ ਵੀ ਸੈਨ ਫਰਾਂਸਿਸਕੋ ਦੀ ਪੁਲਿਸ ਵਾਲਿਆਂ ਦੀ ਗੱਡੀ ਦੇ ਵੀ ਕੈਟਾਲਿਟਿਕ ਕਨਵਰਟਰ ਉਹਨਾਂ ਦੇ ਹੀ ਜਿਹੜੀ ਉਹ ਚੋਰੀ ਹੋ ਗਏ ਸੀਗੇ। ਸੋ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਉੱਥੇ ਬਣਨਾ ਕੀ ਹੈਗਾ ਆ। ਸੋ ਇਹ ਹੁਣ ਵਿਨ ਲਾਉਣੇ ਆ, ਉਹ ਲਾਉਣੇ ਆ, ਲੋਕ ਪਰੇਸ਼ਾਨ ਨੇ, ਸਰੀਏ ਲਾ ਰਹੇ ਨੇ, ਉੱਤੇ ਉਹਦੀ ਸਪੈਸ਼ਲ ਪਲੇਟਾਂ ਜਿਹੜੀਆਂ ਉਹਨਾਂ ਨੂੰ ਲਾਉਣੀਆਂ ਪੈ ਰਹੀਆਂ ਵੀ ਭਾਈ ਜਿਹੜਾ ਉਹ ਬਚਾਅ ਹੋ ਜਾਵੇ।
ਤਕਰੀਬਨ ਹਰ ਕੋਈ ਜਾਣਾ ਹੁਣ ਕਿਸੇ ਨਾ ਕਿਸੇ ਨੂੰ ਜਾਣਦਾ ਜਿਹਦਾ ਕੈਟਾਲਿਟਿਕ ਕਨਵਰਟਰ ਜਿਹੜਾ ਉਹ ਚੋਰੀ ਹੋਇਆ। ਕੱਲ ਇੱਕ ਵੀਡੀਓ ਯੂਕੇ ਬਰਮਿੰਗਮ ਦੀ ਜਿਹੜੀ ਮੈਂ ਦੇਖ ਰਿਹਾ ਸੀ, ਇਹ ਜਿਹੜਾ ਦੌਰ ਹੈ ਨਾ ਕੈਟਾਲਿਟਿਕ ਕਨਵਰਟਰ ਚੋਰੀ ਦਾ, ਉਹ ਇੱਥੇ ਨਹੀਂ ਹੈ, ਪੂਰੀ ਦੁਨੀਆ ਭਰ ਦੇ ਵਿੱਚ ਚੱਲ ਰਿਹਾ। ਬਰਮਿੰਗਮ ਦੀ ਇੱਕ ਜਿਹੜੀ ਵੀਡੀਓ ਦੇਖੀ, ਘਰ ਦੇ ਵਿੱਚ ਘਰ ਦੇ ਰਹਿਣ ਵਾਲੇ ਨੇ ਉੱਥੇ ਹੀ ਨੇ, ਦਰਵਾਜ਼ੇ ਦੇ ਬਾਹਰ ਉਹ ਡੰਡਾ ਲੈ ਕੇ ਖੜ ਗਿਆ ਇੱਕ ਜਾਣਾ ਵੀ ਜੇ ਬਾਹਰ ਆਇਆ ਤਾਂ ਅਸੀਂ ਕੁੱਟਾਂਗੇ, ਤੇ ਪਿੱਛੋਂ ਜਿਹੜੇ ਉਸਦੇ ਨਾਲ ਦੇ ਸਾਥੀ ਆ ਉਹ ਗੱਡੀ ਦਾ ਕੈਟਾਲਿਟਿਕ ਕਨਵਰਟਰ ਜੈਕ ਤੇ ਲਾ ਕੇ ਚੋਰੀ ਕਰਕੇ ਜਿਹੜਾ ਉੱਥੋਂ ਲੈ ਗਏ। ਸੋ ਇਹ ਜਿਹੜੀ ਕ੍ਰਾਈਮ ਦੀ ਜਿਹੜੀ ਪ੍ਰੋਬਲਮ ਆ ਉਹ ਬਹੁਤ ਸਾਰੇ ਥਾਵਾਂ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਜਿਹੜੀ ਆ ਉਹ ਵਧੀ ਆ। ਲੋਕਾਂ ਦੀ ਬੱਸ ਹੋਈ ਪਈ ਹੈ ਇਹੋ ਜਿਹੇ ਮਾਮਲਿਆਂ ਦੇ ਵਿੱਚ ਵੀ ਹੁਣ ਅੱਗੇ बढ़ना ਤੇ ਬਣੂਗਾ ਕੀ। ਸੋ ਇਵੈਂਚੁਅਲੀ ਪਾਲਿਸੀਜ਼ ਜਿਹੜੀਆਂ ਹੁੰਦੀਆਂ ਆ ਉਹਦੇ ਉੱਤੇ ਸਵਾਲ ਜਿਹੜੇ ਉਹ ਜਾਂਦੇ ਆ ਵੀ ਕੀ ਕਰ ਰਹੇ ਨੇ ਪੋਲੀਟੀਸ਼ੀਅਨ ਵੀ ਇਹ ਸਾਰੀਆਂ ਚੀਜ਼ਾਂ ਨੂੰ ਘਟਾਉਣ ਦੇ ਲਈ। ਜੀ, ਇੱਕ ਜ਼ਰੂਰ ਆਪਣੇ ਅਨਾਉਂਸਮੈਂਟ ਕਰਨੀ ਹੈ ਰਾਜਕਨਵੀਰ ਸਿੰਘ ਜੀ, ਆਪਣੇ ਜਿਹੜੇ ਟਰੱਕਰਸ ਹੈਗੇ ਖਾਸ ਕਰਕੇ ਜੋ ਫਲੋਰੀਡਾ ਵੱਲ ਜਿਹਨੇ ਜਾਣਾ ਹੈਗਾ ਇਸ ਹਫ਼ਤੇ ਲੋਡ ਲੈ ਕੇ, ਉੱਥੇ ਹਰੀਕੇਨ ਆ ਰਿਹਾ ਹੈਗਾ। ਸੋ ਬੜੇ ਟਿਊਜ਼ਡੇ ਨੂੰ ਤੇ ਵੈਡਨਸਡੇ ਨੂੰ, ਮੰਗਲਵਾਰ ਤੇ ਬੁੱਧਵਾਰ, ਜਾਣੀ ਕਿ ਕੱਲ ਤੇ ਪਰਸੋਂ ਨੂੰ। ਸੋ ਬੜੇ ਧਿਆਨ ਦੇ ਨਾਲ ਲੋਡ ਲਿਓ। ਜਿਹੜੇ ਏਰੀਏ ਦੇ ਵਿੱਚ ਜਾਣਾ ਆ, ਨੈਸ਼ਨਲ ਵੈਦਰ ਸਰਵਿਸ ਦਾ ਜੋ ਉਹਨਾਂ ਦਾ ਫੇਸਬੁੱਕ ਆ ਜਾਂ ਉਹਨਾਂ ਦਾ ਵੈਬਸਾਈਟ ਆ, ਉਹ ਚੈੱਕ ਜ਼ਰੂਰ ਕਰ ਲਿਓ। ਕਿਤੇ ਇਦਾਂ ਨਾ ਹੋਵੇ ਫੇਰ ਤੁਸੀਂ ਜਿਹੜਾ ਉਸ ਹਰੀਕੇਨ ਵਾਲੇ ਏਰੀਏ ਦੇ ਵਿੱਚ ਫਸ ਜਾਓ, ਖਾਸ ਕਰਕੇ ਜਿਹੜੇ ਕੈਲੀਫੋਰਨੀਅਨਸ ਰਹਿੰਦੇ ਲੋਕ ਹੈਗੇ ਆ, ਕਿਉਂਕਿ ਆਪਾਂ ਕਦੇ ਹਰੀਕੇਨ ਦੇਖੇ ਨਹੀਂ ਕੈਲੀਫੋਰਨੀਆ ਦੇ ਵਿੱਚ। ਤੇ ਜਦੋਂ ਕਈ ਵਾਰੀ ਨਵਾਂ ਬੰਦਾ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਕਿੱਡਾ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ। ਤੇ ਸੋ ਪਲੀਜ਼ ਟਰੱਕਰ ਵੀਰ ਸਾਰੇ ਧਿਆਨ ਕਰ ਲੈਣ, ਜੋ ਫਲੋਰੀਡਾ ਵੱਲ ਨੂੰ ਜਾ ਰਹੇ ਆ ਮੰਗਲਵਾਰ ਤੇ ਬੁੱਧਵਾਰ, ਉਹ ਲੋਡ ਆਪਣੇ ਧਿਆਨ ਦੇ ਨਾਲ ਦੇਖਿਓ ਵੀ ਉਹ ਦਿਨਾਂ ਦੇ ਵਿੱਚ ਜੇ ਨਾ ਹੀ ਜਾਓ ਤਾਂ ਵਧੀਆ ਆ, ਪਰ ਨੈਸ਼ਨਲ ਵੈਦਰ ਸਰਵਿਸ ਦੀ ਜਿਹੜੀ ਆ ਐਪ ਆ ਜਾਂ ਉਹਨਾਂ ਦਾ ਫੇਸਬੁੱਕ ਵੈਬਸਾਈਟ ਉਹ ਚੈੱਕ ਜ਼ਰੂਰ ਕਰ ਲਿਓ ਜੀ। ਟੈਂਪਾ ਵਾਲਾ ਇਲਾਕਾ ਜਿਹੜਾ ਆ ਅੰਦਰਲੇ ਪਾਸੇ ਫਲੋਰੀਡਾ ਦਾ ਗਲਫ ਵਾਲਾ ਕੋਸਟ ਜਿਹੜਾ ਆ, ਉੱਥੇ ਇਹ ਵਾਲਾ ਹਰੀਕੇਨ ਆ ਰਿਹਾ ਹੈਗਾ ਆ। ਸੋ ਇੱਕ ਹਰੀਕੇਨ ਪਰਲੇ ਪਾਸੋਂ ਦੀ ਲੰਘ ਕੇ ਗਿਆ ਸੀਗਾ ਰੀਸੈਂਟਲੀ, ਉਹਦੇ ਨਾਲ ਸਟਾਰਮ ਸਰਜ ਆ। ਮੇਰੇ ਇੱਕ ਜਾਣਕਾਰ ਜਿਹੜੇ ਕਿ ਟੈਂਪਾ ਦੇ ਵਿੱਚ ਹੀ ਰਹਿੰਦੇ ਕਹਿੰਦੇ ਵੀ ਅਸੀਂ ਥੋੜਾ ਜਿਹਾ ਇਨਲੈਂਡ ਹੈਗੇ ਆ, ਥੋੜਾ ਅੰਦਰਲੇ ਪਾਸੇ ਆ, ਸੋ ਉੱਥੇ ਸਟਾਰਮ ਸਰਜ ਦੀ ਸੰਭਾਵਨਾ ਜਿਹੜੀ ਉਹ ਘੱਟ ਹੁੰਦੀ ਆ। ਪਰ ਇਹ ਆ ਵੀ ਬਿਜਲੀ ਵਗੈਰਾ ਜਿਹੜੀ ਉਹ ਗੁੱਲ ਹੋ ਜਾਂਦੀ ਆ। ਜਿਹੜੇ ਉੱਥੇ ਰਹਿ ਰਹੇ ਲੋਕ ਆ ਉਹਨਾਂ ਨੂੰ ਇਸ ਚੀਜ਼ ਦੀ ਜ਼ਰੂਰ ਫਿਕਰਮੰਦੀ ਜਿਹੜੀ ਉਹ ਰਹਿੰਦੀ ਆ। ਸੋ ਬਾਕੀ ਜਿਹੜੇ ਟਰੱਕਰ, ਜਿੱਦਾਂ ਤੁਸੀਂ ਬਿਲਕੁਲ ਸਹੀ ਕਿਹਾ ਵੀ ਜਿਹੜੇ ਨਵੇਂ ਆ ਜਿਨ੍ਹਾਂ ਨੇ ਕਦੀ ਇਹ ਜਿਹੜੇ ਰਾਊਟ ਨਹੀਂ ਕੀਤੇ ਤੇ ਜਾਂ ਪਹਿਲੀ ਵਾਰੀ ਅਜਿਹੇ ਮੌਸਮ ਵੈਦਰ ਦੇ ਵਿੱਚ ਜਿਨ੍ਹਾਂ ਨੇ ਜਾਣਾ ਆ, ਉਹ ਭਾਈ ਮੇ ਵੀ ਲੋਡ ਹੋਰ ਇਲਾਕੇ ਦਾ ਇਸ ਵਾਰ ਫੜ ਲੈਣ, ਤਾਂ ਜੋ ਭਾਈ ਬਚਾਅ ਜਿਹੜਾ ਉਹ ਹੋਵੇ। ਕਈ ਵਾਰੀ ਬੰਦਾ ਜਿਹੜਾ ਉਹ ਫਸ ਜਾਂਦਾ ਹੈ ਅਣਜਾਣਪੁਣੇ ਦੇ ਵਿੱਚ, ਧਿਆਨ ਦੇ ਨਾਲ ਜਿਹੜਾ ਉਹ ਉਧਰ ਨੂੰ ਜਾਇਓ ਤੁਸੀਂ। ਤੇ ਜਾਂਦੇ ਰਾਜਕਨਵੀਰ ਸਿੰਘ ਜੀ, ਸਾਡਾ ਸਮਾਂ ਵੀ ਸਮਾਪਤੀ ਵੱਲ ਹੀ ਆ। ਪਿਛਲੇ ਵੀਕਐਂਡ ਦੇ ਦੌਰਾਨ ਦੀਪ ਸਿੱਧੂ ਹੋਣਾ ਦੀ ਜਥੇਬੰਦੀ ਦੇ ਅਮਰਤਪਾਲ ਸਿੰਘ ਹੋਣੀ ਤੇ ਉਹਨਾਂ ਨੇ ਕਾਫੀ ਵੱਡੀ ਗਿਣਤੀ 'ਚ ਸੰਗਤਾਂ ਨੇ ਅੰਮ੍ਰਿਤ ਛਕਿਆ ਸੀ। 950 950 ਜਿਹੜੇ ਨੌਜਵਾਨਾਂ ਨੇ ਅੰਮ੍ਰਿਤ ਛਕਿਆ ਆ। ਤੇ ਉਹ ਸਾਰਾ ਪ੍ਰੋਗਰਾਮ ਆਪਾਂ ਪੰਜਾਬੀ ਰੇਡੀਓ USA ਤੇ ਸ਼ਨੀਚਰਵਾਰ ਨੂੰ ਵੀ ਤੇ ਸੰਡੇ ਵੀ ਲਾਈਵ ਕੀਤਾ ਸੀ। ਜੇ ਕੋਈ ਸਾਡੇ ਸਰੋਤੇ ਮਿਸ ਕਰ ਗਏ ਹੋਣ ਤੇ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਪੰਜਾਬੀ ਰੇਡੀਓ USA ਦੀ YouTube ਤੇ ਜਾ ਕੇ ਉਹ ਸਾਰਾ ਪ੍ਰੋਗਰਾਮ ਦੇਖ ਸਕਦੇ ਹੋ ਜੀ। ਤੇ ਹੁਣ ਲੈਨੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।